ਬਾਦਲ ਧਿਰ ਨੂੰ ਅੱਜ ਵਾਲਾ ਜਿਹੜਾ ਮਾਹੌਲ ਆ ਉਹਦੇ ਵਿੱਚ ਲੱਗਦਾ ਵੀ ਜੇ ਅਸੀਂ ਅਕਾਲ ਤਖਤ ਸਾਹਿਬ ਦੀ ਤੋਹੀਨ ਕਰਕੇ ਸਿੱਖ ਜਜ਼ਬਾਤਾਂ ਦੀ ਹੇਠੀ ਕਰਕੇ ਇਹ ਅਕਾਲੀ ਦਲ ਆਪਦੇ ਆੜਾ ਖੜਾ ਕਰਾਂਗੇ ਤੇ ਪੰਥਕ ਅਕਾਲੀ ਦਲ, ਕੌਮ ਪ੍ਰਸਤ ਅਕਾਲੀ ਦਲ ਜਿਹੜਾ ਅਕਾਲ ਤਖਤ ਸਾਹਿਬ ਤੋਂ ਬਣ ਸਕਦਾ ਅਕਾਲੀ ਦਲ, ਉਹਨੂੰ ਜੇ ਅਸੀਂ ਡਿੱਚ ਕਰਾਂਗੇ, ਉਹਨੂੰ ਅਸੀਂ ਛੋਟਾ ਦਿਖਾਵਾਂਗੇ ਤਾਂ ਦਿੱਲੀ ਦਰਬਾਰ ਡੀਪ ਸਟੇਟ ਸਾਡੀ ਹਮਾਇਤ ਵਿੱਚ ਆਵੇਗਾ। ਜਿਨ੍ਹਾਂ ਨੂੰ ਲੱਗਦਾ ਵੀ ਇਹ ਐਵੇਂ ਖਣੀ ਬਾਦਲ ਕਰੀ ਜਾਂਦੇ ਆ, ਉਹਨਾਂ ਨੂੰ ਨਾ ਤਾਂ ਅਕਲ ਆਉਣੀ ਆ ਵੀ ਅਸੀਂ ਕੀ ਪਿੱਟਦੇ ਆ, ਕਿਹੜੀ ਗੱਲ ਨੂੰ ਰੋਨੇ ਆ, ਨਾ ਉਹਨਾਂ ਨੂੰ ਕੋਈ ਸ਼ਰਮ ਹੈ। ਉਹਨਾਂ ਨੂੰ ਲੱਗਦਾ ਵੀ ਜੇ ਬਾਦਲ ਚੰਡੀਗੜ੍ਹ 'ਚ ਮੁੱਖ ਮੰਤਰੀ ਬਣੂ ਸੁਖਬੀਰ, ਫਿਰ ਪਤਾ ਨਹੀਂ ਖਾਲਿਸਤਾਨ ਬਣ ਜੂ, ਪਤਾ ਨਹੀਂ ਸਿੱਖਾਂ ਦੇ ਸਾਰੇ ਮਸਲੇ ਹੱਲ ਹੋ ਜਾਣਗੇ। ਜਿਹੜੇ ਸੰਵਿਧਾਨ ਦੇ ਤਹਿਤ ਹੁਣ ਤੱਕ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਵਰਗੇ ਬਣਦੇ ਰਹੇ, ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਵਰਗੇ ਬਣਦੇ ਰਹੇ, ਫੌਜਾਂ ਦੇ ਜਰਨੈਲ ਬਣਦੇ ਰਹੇ, ਜਿਹੜਾ ਦੇਸ਼ ਦਾ ਏਜੰਡਾ ਹੈ ਸਾਡੀ ਕੌਮ ਦੇ ਖਿਲਾਫ ਉਹ ਬਦਲਿਆ ਜਾ ਸਕਦਾ। ਉਹ ਇਸ ਮਾਹੌਲ ਦੇ ਵਿੱਚ ਸਾਡੀ ਕੌਮ ਦਾ ਉਹ ਹਿੱਸਾ ਜਿਹੜਾ ਇਹ ਨਹੀਂ ਸਮਝ ਰਿਹਾ ਕਿ ਬਾਦਲਕਿਆਂ ਦੇ ਕੋਲੇ ਚਾਹੇ ਸ਼੍ਰੋਮਣੀ ਕਮੇਟੀ ਆ ਜੇ ਤੇ ਚਾਹੇ ਚੰਡੀਗੜ੍ਹ ਦੀ ਕੁਰਸੀ ਆ ਜੇ, ਚਾਹੇ ਭਗਵੰਤ ਮਾਨ ਮੁੱਖ ਮੰਤਰੀ ਬਣ ਜੇ, ਚਾਹੇ ਬਾਦਲਾਂ ਦੇ ਵਿਰੋਧੀ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਕਰਕੇ ਦਿੱਲੀ ਦੇ ਇੱਕ ਤਖਤ ਤੇ ਬਹਿ ਜਾਣ, ਸਾਡੀ ਕੌਮ ਦਾ ਮਸਲਾ ਇਹਨਾਂ ਗੱਲਾਂ ਨਾਲ ਹੱਲ ਨਹੀਂ ਹੁੰਦਾ। ਦੁਨੀਆ ਭਰ ਦੇ ਵਿੱਚ ਜਿਹੜੀਆਂ ਕੌਮਾਂ ਗੁਲਾਮ ਹੁੰਦੀਆਂ ਨੇ, ਜੋ ਕੁਝ ਉਹਨਾਂ ਨਾਲ ਸਟੇਟ ਕੋਈ ਕਰਦੀ ਹੁੰਦੀ ਆ, ਹਕਮਤਰ ਕਰਦੀ ਹੁੰਦੀ ਆ, ਉਹ ਸਾਡੇ ਨਾਲ ਹੋ ਰਿਹਾ। ਅਸਲ ਵਿੱਚ ਇਸ ਮੁਲਕ ਦੇ ਵਿੱਚ ਬਾਕੀ ਸਾਰੀਆਂ ਧਰਮਾਂ, ਕੌਮਾਂ ਨੂੰ, ਸੱਭਿਆਚਾਰਾਂ ਨੂੰ ਹੜੱਪ ਕੇ ਆਪਦੇ 'ਚ ਜਜ਼ਬ ਕਰਕੇ ਉਹਨਾਂ ਦਾ ਭੋਗ ਪਾਉਣ ਦੇ ਏਜੰਡੇ ਤਹਿਤ ਜੋ ਕੁਝ ਹੋ ਰਿਹਾ, ਉਹਦੇ ਮੂਹਰੇ ਡਟਣ ਵਾਲੀ, ਅੜਨ ਵਾਲੀ ਕਮਿਊਨਿਟੀ ਆ ਜਿਹੜੀ ਕੌਮ ਆ, ਉਹ ਕੱਲੀ ਸਿੱਖ ਕੌਮ। ਇਸ ਕਰਕੇ ਹੀ ਪੰਥ ਨੂੰ ਤੇ ਪੰਜਾਬ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ। ਅੱਜ ਟੀਵੀ ਚੈਨਲਾਂ ਦੇ ਉੱਤੇ, YouTube ਚੈਨਲਾਂ ਦੇ ਉੱਤੇ ਉਹਨਾਂ ਪੇਜਾਂ ਦਾ ਨਾਂ ਲੈ ਕੇ ਚਰਚਾ ਹੋਣੀ ਸ਼ੁਰੂ ਹੋਈ ਆ ਜਿਹੜੇ ਬਾਦਲ ਦਲੀਆਂ ਦੇ ਵੱਲੋਂ ਬਣਾਏ ਹੋਏ ਨੇ, ਜਿਹਦੇ ਵਿੱਚ ਜਥੇਦਾਰਾਂ ਅਤੇ ਹਰ ਉਸ ਸਿੱਖ ਨੂੰ ਗਾਲਾਂ ਕੱਢੀਆਂ ਜਾਂਦੀਆਂ ਨੇ, ਜਿਹੜੇ ਕਹਿੰਦੇ ਆ ਕਿ 2 ਦਸੰਬਰ ਵਾਲੇ ਹੁਕਮਨਾਮੇ ਨੂੰ ਇਨ-ਬਿਨ ਲਾਗੂ ਕਰਨਾ ਚਾਹੀਦਾ। ਹਾਲਾਤ ਇਹ ਇੰਨੇ ਖਤਰਨਾਕ ਨੇ ਕਿ ਸਾਡੀ ਕੌਮ ਦੇ ਵਿੱਚ ਅੱਜ ਇੰਨੀ ਗੱਲ ਕਹਿਣ ਵਾਲੇ ਵੀ 4 ਸਰੀਰ ਹੈ ਨਹੀਂ ਜਿਹੜੇ ਗਿਆਨੀ ਰਘਵੀਰ ਸਿੰਘ ਨੂੰ ਕਹਿਣ ਕਿ ਅਸਤੀਫਾ ਦੇ ਕੇ ਨਾ ਭੱਜੋ, ਸਾਨੂੰ ਕੋਈ ਫਰਕ ਨਹੀਂ ਪੈਂਦਾ ਵੀ ਬਾਦਲ ਧੜਾ ਮਰਦਾ ਕਿ ਜਿਉਂਦਾ ਜਾਂ ਕੋਈ ਹੋਰ ਧੜਾ ਉੱਠਦਾ, ਸਾਨੂੰ ਇਹਨਾਂ ਧੜਿਆ ਧੂੜਿਆ ਤੋਂ ਤਾਂ ਕੋਈ ਆਸ ਨਹੀਂ। ਤੁਸੀਂ ਵੀ ਇੰਨੀ ਕੁ ਕਿਰਪਾ ਕਰ ਜੋ ਵੀ ਜਿਵੇਂ ਅੱਜ ਤੁਸੀਂ ਇਹ ਮਹਿਸੂਸ ਕਰਦੇ ਹੋ ਕਿ ਜੀ ਬੈਗ 'ਚ ਕੱਪੜੇ ਪਾ ਕੇ ਰੱਖੋ, ਇਹੋ ਜਿਹਾ ਕੋਈ ਨਿਜ਼ਾਮ ਸਿਰ ਜਦੋਂ ਇਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਕਦੇ ਇਹ ਨਾ ਕਹਿਣਾ ਪਵੇ ਵੀ ਮੇਰੇ ਕੱਪੜੇ ਤਾਂ ਬੈਗ 'ਚ ਪਾਏ ਹੋਏ ਨੇ। ਖਾਲਿਸਤਾਨ ਦੇ ਰਾਹ ਤੁਰੀਏ, ਇਹਨਾਂ ਨਿੱਕੇ ਮੋਟੇ ਗਧੀ ਗੇੜ ਚੱਕਰਾਂ ਚੋਂ ਫਲਾਨਾ ਜਿਤਾ ਲਿਆ, ਫਲਾਨਾ ਹਰਾ ਲਿਆ, ਇਹਨਾਂ ਗੱਲ ਚੋਂ ਕੁਝ ਨਹੀਂ ਮਿਲਣਾ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਅਕਾਲ ਤਖਤ ਸਾਹਿਬ ਵੱਲੋਂ ਜਿਹੜੀ ਕਮੇਟੀ ਬਣਾਈ ਗਈ ਸੀ ਅਕਾਲੀ ਦਲ ਦੀ ਭਰਤੀ ਲਈ, ਕੱਲ ਉਹਨਾਂ ਵੱਲੋਂ ਇਹ ਖਬਰ ਆਈ ਸੀਗੀ ਵੀ 18 ਮਾਰਚ ਤੋਂ ਉਹ ਭਰਤੀ ਸ਼ੁਰੂ ਕਰ ਦੇਣਗੇ ਤੇ ਇਹਦੇ ਉੱਤੇ ਪ੍ਰਤੀਕਿਰਿਆ ਅੱਜ ਬਾਦਲ ਧੜੇ ਨੇ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਆ ਵੀ ਦਫ਼ਤਰ ਸਾਡੇ ਕੋਲ ਆ, ਅਕਾਲੀ ਦਲ ਦਾ ਚੋਣ ਨਿਸ਼ਾਨ ਸਾਡੇ ਕੋਲ ਆ, ਰਜਿਸਟ੍ਰੇਸ਼ਨ ਸਾਡੇ ਕੋਲ ਆ, ਅਸੀਂ ਹੀ ਇਹਦੀਆਂ ਭਰਤੀ ਵਾਲੀਆਂ ਸਲਿੱਪਾਂ ਛਾਪ ਕੇ ਜਿਹੜਾ ਇਹਦਾ ਪੈਸਾ ਧੇਲਾ ਉਹਦਾ ਸਾਰਾ ਹਿਸਾਬ ਰੱਖਦੇ ਆ ਤੇ ਜਿਹੜਾ ਵੀ ਕੋਈ ਸਾਡੇ ਤੋਂ ਬਿਨਾਂ ਇਹ ਕੰਮ ਕਰਦਾ ਹੋਏਗਾ ਉਹ ਗੈਰ ਕਾਨੂੰਨੀ ਆ ਤੇ ਉਹ ਫਰਾਡ ਆ। ਤੇ ਇੱਕ ਤਰੀਕੇ ਨਾਲ ਕਾਨੂੰਨੀ ਤੌਰ ਦੇ ਉੱਤੇ, ਤਕਨੀਕੀ ਤੌਰ ਦੇ ਉੱਤੇ ਬਾਦਲ ਧੜੇ ਨੇ ਅਕਾਲ ਤਖਤ ਸਾਹਿਬ ਵਾਲੀ ਜਿਹੜੀ ਕਮੇਟੀ ਆ ਉਹਨੂੰ ਚੈਲੰਜ ਕਰਤਾ ਤੇ ਇਹਦੇ ਨਾਲ ਸਪਸ਼ਟ ਆ ਗੱਲ ਕਿ ਜਿਹੜੀ ਭਰਤੀ ਕਮੇਟੀ ਦੀ ਪ੍ਰਕਿਰਿਆ ਚੱਲਣ ਲੱਗੀ ਸੀ ਉਹਦੇ ਉੱਤੇ ਇੱਕ ਨਾਵਾਚਕ ਅਸਰ ਜਿਹੜਾ ਉਹ ਲਾਜ਼ਮੀ ਪਵੇਗਾ। ਇਹਦੇ ਨਾਲ ਇਹ ਗੱਲ ਤਾਂ ਸਪਸ਼ਟ ਹੋ ਹੀ ਗਈ ਆ ਕਿ ਬਾਦਲ ਧੜੇ ਨੂੰ ਅਕਾਲ ਤਖਤ ਸਾਹਿਬ ਵਾਲੀ ਜਿਹੜੀ ਕਮੇਟੀ ਆ ਉਹਦੀ ਭਰਤੀ ਜਾਂ ਉਹਦਾ ਕੋਈ ਵੀ ਕੰਮ ਜਿਹੜਾ ਹੈ ਉਹ ਪ੍ਰਵਾਨ ਨਹੀਂ ਹੈ। ਸੋ ਬੀਤੇ ਦਿਨਾਂ ਵਿੱਚ ਜਿਹੜੇ ਭਰਾ ਇਹ ਆਸ ਰੱਖੀ ਬੈਠੇ ਸੀ ਕਿ ਸ਼ਾਇਦ ਕੋਈ ਵਿਚਾਲੜਾ ਰਾਹ ਨਿਕਲ ਆਊਗਾ ਜਿਹਦੇ ਨਾਲ ਅਕਾਲ ਤਖਤ ਸਾਹਿਬ ਦੇ 2 ਦਸੰਬਰ ਵਾਲੇ ਉਸ ਹੁਕਮਨਾਮੇ ਦੀ ਵੀ ਰਹਿ ਜਾਊਗੀ ਤੇ ਬਾਦਲ ਧੜੇ ਵਾਲਿਆਂ ਦੀ ਵੀ ਕੋਈ ਗੱਲ ਮੰਨ ਕੇ ਵਿੱਚ ਵਿਚਾਲੇ ਵਾਲਾ ਸ਼ਾਇਦ ਕੋਈ ਰਾਹ ਨਿਕਲ ਸਕਦਾ। ਪਰ ਜੇ ਉਹ ਰਾਹ ਨਿਕਲਦਾ ਹੁੰਦਾ
ਤਾਂ ਸਰਦਾਰ ਹਰਜਿੰਦਰ ਸਿੰਘ ਧਾਮੀ ਅਸਤੀਫਾ ਦੇ ਕੇ ਪਾਸੇ ਨਾ ਹੁੰਦੇ। ਸਰਦਾਰ ਹਰਜਿੰਦਰ ਸਿੰਘ ਧਾਮੀ ਨੇ ਕੋਈ ਕਸਰ ਨਹੀਂ ਛੱਡੀ ਬਾਦਲ ਧੜੇ ਨੂੰ ਕਿਸੇ ਨੁਕਤੇ ਉੱਤੇ ਲਿਆ ਕੇ ਅਕਾਲ ਤਖਤ ਸਾਹਿਬ ਵਾਲੇ 2 ਦਸੰਬਰ ਵਾਲੇ ਹੁਕਮਨਾਮੇ ਦੀ ਪੂਰੀ ਤਰੀਕੇ ਨਾਲ ਇੱਜ਼ਤ ਸਤਿਕਾਰ ਬਹਾਲ ਕਰਾਉਣ ਵਾਲਾ ਕੋਈ ਮਾਹੌਲ ਸਿਰਜਣ ਲਈ। ਪਰ ਬਾਦਲ ਧਿਰ ਜਿਹੜੀ ਹੈ ਉਹਨੇ ਕਿਤੇ ਪੈਰ ਲੱਗਣ ਨਹੀਂ ਦਿੱਤੇ। ਨਤੀਜਾ ਇਹ ਹੈ ਕਿ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਹੋ ਸਕਦਾ ਅਕਾਲੀ ਦਲ ਅਕਾਲ ਤਖਤ ਸਾਹਿਬ ਦੀ ਭਰਤੀ ਕਮੇਟੀ ਦੇ ਰਾਹੀਂ ਹੋਂਦ ਵਿੱਚ ਆ ਜੇ, ਦੂਜਾ ਬਾਦਲ ਧੜੇ ਵਾਲੇ ਸਿਰਜ ਲੈਣ। ਇਵੇਂ ਹੀ 1994 ਵਿੱਚ ਹੋਇਆ ਸੀ, ਜਦੋਂ ਪ੍ਰੋਫੈਸਰ ਮਨਜੀਤ ਸਿੰਘ ਨੇ ਸਾਰੇ ਅਕਾਲੀ ਦਲਾਂ ਦੇ ਧੜਿਆਂ ਨੂੰ ਭੰਗ ਕਰਕੇ ਇੱਕ ਅਕਾਲੀ ਦਲ ਬਣਾਉਣ ਦੀ ਨੀਤ ਨਾਲ ਉਸ ਮੌਕੇ ਸੱਦਾ ਦਿੱਤਾ ਸੀ। ਉਸ ਮੌਕੇ ਬਾਕੀ ਸਾਰੇ ਧੜੇ ਜਿਹੜੇ ਸੀ ਉਹ ਇਕੱਠੇ ਹੋ ਕੇ ਅਕਾਲੀ ਦਲ ਅੰਮ੍ਰਿਤਸਰ ਬਣ ਗਿਆ। ਉਹਦੇ ਮੁਕਾਬਲੇ ਉੱਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵਾਲਾ ਅਕਾਲੀ ਦਲ ਮੁਕਾਬਲੇ ਤੇ ਡਟ ਗਿਆ। ਬਾਦਲ ਵਾਲੇ ਅਕਾਲੀ ਦਲ ਦੇ ਮਗਰ ਇੰਡੀਅਨ ਸਟੇਟ ਸਿਸਟਮ ਖੜਾ ਸੀ, ਕਿਉਂਕਿ ਇਹ ਭਾਰਤੀ ਮੁੱਖ ਧਾਰਾ ਦੇ ਹਿਸਾਬ ਨਾਲ ਗੱਲ ਕਰਦੇ ਸੀ। ਤੇ ਅਕਾਲੀ ਦਲ ਅੰਮ੍ਰਿਤਸਰ ਨੇ ਖਾਲਿਸਤਾਨ ਤੋਂ ਥੋੜਾ ਜਿਹਾ ਪਿੱਛੇ ਪਰ ਭਾਰਤੀ ਮੁੱਖ ਧਾਰਾ ਤੋਂ ਥੋੜਾ ਜਿਹਾ ਅੱਗੇ ਵਾਲਾ ਸਟੈਂਡ ਲਿਆ ਸੀ ਕਿ ਜੇ ਤੁਸੀਂ ਕਨਫੈਡਰੇਸ਼ਨ ਦਾ ਐਲਾਨ ਨਾ ਕੀਤਾ ਤਾਂ ਅਸੀਂ ਖਾਲਿਸਤਾਨ ਦਾ ਜਿਹੜਾ ਐਲਾਨ ਆ ਉਹ ਕਰਨ ਲਈ ਮਜਬੂਰ ਹੋ ਜਾਵਾਂਗੇ। ਸੋ ਉਸ ਅੰਮ੍ਰਿਤਸਰ ਐਲਾਨਨਾਮੇ ਤੋਂ ਸਿੱਖ ਕੌਮ ਨੂੰ ਪਿੱਛੇ ਧੱਕ ਕੇ ਉਸੇ ਭਾਰਤੀ ਸਟੇਟ ਦਾ ਦੁਬਾਰਾ ਹਿੱਸਾ ਬਣਾਉਣ ਲਈ, ਜਿਹਦੇ ਤੋਂ 1947 ਤੋਂ ਆਪਾਂ ਜੂਤ ਪਤਾਣ ਕਰਾਉਂਦੇ ਆ ਰਹੇ ਹਾਂ, ਉਸ ਨੀਤੀ ਤਹਿਤ ਦਿੱਲੀ ਦਰਬਾਰ ਅਤੇ ਬਾਦਲ ਅਕਾਲੀ ਦਲ ਇੱਕ ਸੁਰ ਹੋ ਗਏ। ਮਗਰ ਜਿਹੜੇ ਸੀਗੇ ਕੁਝ ਜਿਹੜੇ ਚਿਹਰੇ ਹੁੰਦੇ ਆ ਡੀਪ ਸਟੇਟ ਦੇ ਲਈ ਕੰਮ ਕਰਦੇ, ਉਹਨਾਂ ਨੇ ਮਿਹਨਤ ਕੀਤੀ ਤੇ ਬਾਦਲ ਧਿਰ ਸੀ ਜਿਹੜੀ ਉਹ ਹੌਲੀ ਹੌਲੀ ਇੰਨੀ ਮਜ਼ਬੂਤ ਹੋ ਗਈ ਵੀ ਜਿਹੜਾ ਅਕਾਲ ਤਖਤ ਸਾਹਿਬ ਤੋਂ ਸਿਰਜਿਆ ਹੋਇਆ ਅਕਾਲੀ ਦਲ ਆ, ਅੱਜ ਬਹੁਤੇ ਭਰਾਵਾਂ ਨੂੰ ਤਾਂ ਇਹ ਪਤਾ ਹੀ ਨਹੀਂ ਹੈਗਾ ਵੀ ਅਸਲ ਵਿੱਚ ਤਾਂ ਪ੍ਰੋਫੈਸਰ ਮਨਜੀਤ ਸਿੰਘ ਜਦੋਂ ਜਥੇਦਾਰ ਹੁੰਦੇ ਸੀ, ਉਹ ਅਕਾਲੀ ਦਲ ਤਾਂ ਮਾਨ ਸਾਹਿਬ ਜੀ ਦੇ ਪ੍ਰਧਾਨ ਬਣੇ ਸੀ, ਉਹ ਹੈ। ਪਰ ਅੱਜ ਆਪਾਂ ਨੂੰ ਪਤਾ ਵੀ 3 ਵਾਰੀ ਸਰਕਾਰਾਂ ਜਿਹੜੀਆਂ ਨੇ, ਕਿਉਂਕਿ ਪਹਿਲਾਂ ਕੋਈ ਵੀ ਸਰਕਾਰ 1984 ਤੋਂ ਪਹਿਲਾਂ ਪੂਰਾ ਟਾਈਮ ਬਾਦਲ ਦਲ ਦੀ ਜਾਂ ਅਕਾਲੀ ਦਲ ਦੀ ਕਦੇ ਚੱਲਣ ਨਹੀਂ ਸੀ ਦਿੱਤੀ। ਇੱਕ ਤਰੀਕੇ ਨਾਲ ਇੰਡੀਅਨ ਸਟੇਟ ਨੇ ਸਿੱਖਾਂ ਨੂੰ ਅਕਲ ਦੇਣੀ ਸੀ ਵੀ ਜੇ ਤੁਸੀਂ ਕੋਈ ਮੁੱਦਿਆਂ ਦੀ, ਕੋਈ ਸੰਘਰਸ਼ਾਂ ਦੀ, ਕੋਈ ਦਿੱਲੀ ਦੇ ਨਾਗਪੁਰ ਦੇ ਏਜੰਡਿਆਂ ਦੇ ਵਿਰੋਧ ਵਾਲੀ ਗੱਲ ਕਰਨੀ ਆ ਨਾ, ਫੇਰ ਚਾਹੇ ਸਰਕਾਰ ਜਿੰਨੀ ਵਾਰ ਮਰਜ਼ੀ ਬਣਾ ਲਓ, ਚੱਲਣ ਨਹੀਂ ਦਿੰਦੇ। 1997 ਤੋਂ ਬਾਅਦ ਬਾਦਲ ਧਿਰ ਨੇ ਜਦੋਂ ਦਿੱਲੀ ਵਾਲਿਆਂ ਨੂੰ ਪੂਰੀ ਤਰ੍ਹਾਂ ਯਕੀਨ ਕਰਾਤਾ ਵੀ ਚਾਹੇ ਜੋ ਮਰਜ਼ੀ ਹੋਈ ਜਾਵੇ, ਅਸੀਂ ਕੋਈ ਐਜੀਟੇਸ਼ਨ ਨਹੀਂ ਕਰਾਂਗੇ, ਅਸੀਂ ਕਿਸੇ ਮਸਲੇ ਦੇ ਲਈ ਤੁਹਾਡੇ ਮੂਹਰੇ ਅੜਾਂਗੇ ਨਹੀਂ, ਤੁਹਾਤੋਂ ਜਿਵੇਂ ਠੀਕ ਲੱਗਦਾ ਤੁਸੀਂ ਪੰਜਾਬ ਨਾਲ, ਪੰਥ ਨਾਲ ਵਰਤੋ। ਇਸ ਨੀਤੀ ਤਹਿਤ ਫਿਰ ਜਦੋਂ ਇੱਕ ਸਹਿਮਤੀ ਬਣ ਗਈ, ਫਿਰ 3 ਵਾਰੀ ਪੂਰੇ ਟਾਈਮ ਲਈ 5-5 ਸਾਲ ਦੀ ਸਰਕਾਰ ਜਿਹੜੀ ਆ ਉਹ ਚੱਲਣ ਦਿੱਤੀ ਗਈ। ਇਸ ਤਜਰਬੇ ਤੋਂ ਬਾਅਦ ਬਾਦਲ ਧਿਰ ਨੂੰ ਅੱਜ ਵਾਲਾ ਜਿਹੜਾ ਮਾਹੌਲ ਆ ਉਹਦੇ ਵਿੱਚ ਲੱਗਦਾ ਵੀ ਜੇ ਅਸੀਂ ਅਕਾਲ ਤਖਤ ਸਾਹਿਬ ਦੀ ਤੋਹੀਨ ਕਰਕੇ, ਸਿੱਖ ਜਜ਼ਬਾਤਾਂ ਦੀ ਹੇਠੀ ਕਰਕੇ ਇਹ ਅਕਾਲੀ ਦਲ ਆਪਦੇ ਆਲਾ ਖੜਾ ਕਰਾਂਗੇ ਤੇ ਪੰਥਕ ਅਕਾਲੀ ਦਲ, ਕੌਮ ਪ੍ਰਸਤ ਅਕਾਲੀ ਦਲ ਜਿਹੜਾ ਅਕਾਲ ਤਖਤ ਸਾਹਿਬ ਤੋਂ ਬਣ ਸਕਦਾ ਅਕਾਲੀ ਦਲ ਆ, ਉਹਨੂੰ ਜੇ ਅਸੀਂ ਡਿਚ ਕਰਾਂਗੇ, ਉਹਨੂੰ ਅਸੀਂ ਛੋਟਾ ਦਿਖਾਵਾਂਗੇ, ਤਾਂ ਦਿੱਲੀ ਦਰਬਾਰ ਡੀਪ ਸਟੇਟ ਸਾਡੀ ਹਮਾਇਤ ਵਿੱਚ ਆਵੇਗਾ। ਬਾਦਲ ਕਿਆਂ ਨੂੰ ਲੱਗਦਾ ਹੈ ਕਿ ਜਿਹੜਾ ਅਕਾਲ ਤਖਤ ਸਾਹਿਬ ਤੋਂ ਸਿਰਜਿਆ ਹੋਇਆ ਅਕਾਲੀ ਦਲ ਹੋਏਗਾ, ਉਹਦੀ ਹਮਾਇਤ ਵਿੱਚ ਕਦੇ ਵੀ ਡੀਪ ਸਟੇਟ ਨਹੀਂ ਜਾਏਗੀ। ਤੇ ਆਮ ਤੌਰ ਦੇ ਉੱਤੇ ਸਿੱਖਾਂ 'ਚ ਇਹੀ ਮੰਨਿਆ ਗਿਆ ਕਿ ਜਿਹਦੇ ਕੋਲ ਸ਼੍ਰੋਮਣੀ ਕਮੇਟੀ ਆ ਉਹੀ ਅਕਾਲੀ ਦਲ ਅਸਲੀ ਅਕਾਲੀ ਦਲ ਹੈ। ਬਾਦਲ ਧਿਰ ਨੂੰ ਇਹ ਲੱਗਦਾ ਹੈ ਕਿ ਜੇ ਅਸੀਂ ਇਲੈਕਸ਼ਨਾਂ ਮੌਕੇ ਡੀਪ ਸਟੇਟ ਨੂੰ, ਇੰਡੀਅਨ ਸਟੇਟ ਸਿਸਟਮ ਨੂੰ ਇਹ ਜਚਾਉਣ ਵਿੱਚ ਸਫਲ ਹੋ ਗਏ ਕਿ ਜਿਹੜੀ ਇਹ ਧਿਰ ਵਾ, ਜਿਹੜੀ ਅਕਾਲ ਤਖਤ ਸਾਹਿਬ ਤੋਂ ਸੇਧ ਲੈ ਕੇ ਅਕਾਲੀ ਦਲ ਬਣਾਈ ਫਿਰਦੀ ਆ, ਜੇ ਇਹ ਸ਼੍ਰੋਮਣੀ ਕਮੇਟੀ ਤੇ ਕਾਬਜ਼ ਹੋ ਗਈ, ਬੜੇ ਸਿਆਪੇ ਪੈਣਗੇ। ਇਸ ਕਰਕੇ ਅਸੀਂ ਤੁਹਾਡੇ ਪਰਖੇ ਹੋਏ ਬੰਦੇ ਆ,
ਅਸੀਂ ਤਾਂ ਭਾਰਤੀ ਸਟੇਟ ਤੋਂ 1 ਇੰਚ ਪਾਸੇ ਨਹੀਂ ਹੋ ਸਕਦੇ। ਇਹ ਤਾਂ ਅਕਾਲ ਤਖਤ ਸਾਹਿਬ ਦੀ ਬਹੁਤ ਇੱਜ਼ਤ ਕਰਦੇ ਆ ਜਿਹੜੇ ਸਾਡੇ ਉਲਟ ਨੇ। ਇਸ ਕਰਕੇ ਬਾਦਲ ਧਿਰ ਦਾ ਸਾਥ ਸਹਿਯੋਗ ਦੇਵੋ ਤੇ ਆਪਾਂ ਰਲ ਮਿਲ ਕੇ ਸੱਤਾ ਜਿਹੜੀ ਆ ਹੰਡਾਈਏ। ਸੋ ਇਸ ਸੋਚ ਦੇ ਤਹਿਤ ਬਾਦਲ ਧੜੇ ਨੇ ਅਕਾਲ ਤਖਤ ਸਾਹਿਬ ਵਾਲੇ ਅਕਾਲੀ ਦਲ ਦਾ ਵਿਰੋਧ ਕਰਕੇ ਆਪਣਾ ਧੜਾ 1994 ਵਾਂਗ ਮਜ਼ਬੂਤ ਰੱਖਣ ਦਾ ਜਿਹੜਾ ਫੈਸਲਾ ਕੀਤਾ, ਉਹਦੇ ਬਾਰੇ ਅੱਜ ਵਾਲੀ ਪ੍ਰੈਸ ਕਾਨਫਰੰਸ ਜਿਹੜੀ ਆ ਇੱਕ ਸਬੂਤ ਹੈ। ਬਹੁਤ ਸਾਰੇ ਲੋਕਾਂ ਦੇ ਵਹਿਮ ਜਿਹੜੇ ਆ ਅੱਜ ਵਾਲੀ ਇਸ ਪ੍ਰੈਸ ਕਾਨਫਰੰਸ ਤੋਂ ਬਾਅਦ ਨਿਕਲ ਗਏ ਹੋਣਗੇ, ਜਿਨ੍ਹਾਂ ਨੂੰ ਲੱਗਦਾ ਵੀ ਇਹ ਐਵੇਂ ਖਣੀ ਬਾਦਲ ਕਰੀ ਜਾਂਦੇ ਆ। ਉਹਨਾਂ ਨੂੰ ਨਾ ਤਾਂ ਅਕਲ ਆਉਣੀ ਆ ਵੀ ਅਸੀਂ ਕੀ ਪਿੱਟਦੇ ਆ, ਕਿਹੜੀ ਗੱਲ ਨੂੰ ਰੋਨੇ ਆ, ਨਾ ਉਹਨਾਂ ਨੂੰ ਕੋਈ ਸ਼ਰਮ ਹੈ। ਉਹਨਾਂ ਨੂੰ ਲੱਗਦਾ ਵੀ ਜੇ ਬਾਦਲ ਚੰਡੀਗੜ੍ਹ 'ਚ ਮੁੱਖ ਮੰਤਰੀ ਬਣੂ ਸੁਖਬੀਰ, ਫਿਰ ਪਤਾ ਨਹੀਂ ਖਾਲਿਸਤਾਨ ਬਣ ਜੂ, ਪਤਾ ਨਹੀਂ ਸਿੱਖਾਂ ਦੇ ਸਾਰੇ ਮਸਲੇ ਹੱਲ ਹੋ ਜਾਣਗੇ। ਸਾਡੇ ਵੱਲੋਂ ਬਾਦਲ ਬਣੇ, ਚਾਹੇ ਸਿਮਰਜੀਤ ਸਿੰਘ ਮਾਨ ਬਣੇ, ਚਾਹੇ ਕੋਈ ਹੋਰ ਬਣੇ, ਜਿਹੜਾ ਮਰਜ਼ੀ ਬਣੇ, ਉਹਦੇ ਮੁੱਖ ਮੰਤਰੀ ਪੰਜਾਬ ਦਾ ਬਣਨ ਨਾਲ ਜਾਂ ਭਾਰਤ ਦਾ ਪ੍ਰਧਾਨ ਮੰਤਰੀ ਵੀ ਕੋਈ ਸਾਡੀਆਂ ਸਫਾਂ ਚੋਂ, ਪੰਥਕ ਸਭਾ ਚੋਂ ਬਣ ਜੇ ਚਾਹੇ, ਤਾਂ ਵੀ ਸਾਡੀ ਕੌਮ ਦੀ ਹੋਣੀ ਨੂੰ ਕੀ ਫਰਕ ਪੈਂਦਾ ਜੀ। ਜਿਹੜੇ ਸੰਵਿਧਾਨ ਦੇ ਤਹਿਤ ਹੁਣ ਤੱਕ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਵਰਗੇ ਬਣਦੇ ਰਹੇ, ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਵਰਗੇ ਬਣਦੇ ਰਹੇ, ਫੌਜਾਂ ਦੇ ਜਰਨੈਲ ਬਣਦੇ ਰਹੇ, ਜਿਹੜਾ ਦੇਸ਼ ਦਾ ਏਜੰਡਾ ਹੈ ਸਾਡੀ ਕੌਮ ਦੇ ਖਿਲਾਫ, ਉਹ ਬਦਲਿਆ ਜਾ ਸਕਦਾ। ਜਦੋਂ ਉਹਨੂੰ ਕੋਈ ਫਰਕ ਨਹੀਂ ਪੈਂਦਾ, ਫਿਰ ਜਿਹੋ ਜਿਹਾ ਹਾਲ ਬੇਅੰਤ ਸਿੰਘ ਦੇ ਰਾਜ ਵਿੱਚ ਸੀ, ਜਿਵੇਂ ਦੀਪ ਸਿੱਧੂ ਨੇ ਕਿਹਾ ਸੀਗਾ, ਉਦੋਂ ਲੋਕਾਂ ਨੂੰ ਲੱਗਦਾ ਸੀ ਵੀ ਸ਼ਾਇਦ ਐਵੇਂ ਕਹੀ ਜਾਂਦੇ ਆ, ਪਰ ਅੱਜ ਗੱਲ ਸਾਬਤ ਹੋ ਗਈ ਹੈ ਨਾ ਕਿ ਆ ਭਗਵੰਤ ਮਾਨ ਜਿਹੜਾ ਇੱਕ ਕਮੇਡੀਅਨ ਹੁੰਦਾ ਸੀ ਤੇ ਲੋਕਾਂ ਦੇ ਵਿੱਚ ਇੱਕ ਕਲਾਕਾਰ ਦੇ ਤੌਰ ਤੇ ਲੋਕਾਂ ਨੂੰ ਲੱਗਦਾ ਹੁੰਦਾ ਵੀ ਬੜੇ ਚੰਗੇ ਹੁੰਦੇ ਆ, ਵਧੀਆ ਹੁੰਦੇ ਆ ਕਲਾਕਾਰ, ਜਿੰਨਾ ਪੋਲੀਟੀਕਲ ਵਿਅੰਗ ਜਿਹੜਾ ਕਰਕੇ ਲੋਕਾਂ ਦੇ ਦਿਲ ਦਿਮਾਗ ਵਿੱਚ ਥਾਂ ਬਣਾਇਆ ਸੀ, ਅੱਜ ਉਹ ਸਾਰਾ ਕੁਝ ਨੰਗਾ ਹੋ ਗਿਆ। ਕੱਲ ਜਦੋਂ ਇਹ ਗੱਲ ਆਈ ਕਿ ਜੀ ਉਹਨੇ ਕਹਿਤਾ ਵੀ ਕਿਸਾਨ ਸੰਘਰਸ਼ ਵਾਲਿਓ ਫਿਰ ਤੁਸੀਂ ਲਾ ਲਓ ਜ਼ੋਰ, ਤੇ ਅੱਜ ਸਵੇਰ ਤੋਂ ਹੀ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਸੀ ਵੀ ਥਾਂ ਥਾਂ ਦੇ ਉੱਤੇ ਛਾਪੇ ਵੱਜ ਰਹੇ ਨੇ ਤੇ ਪੂਰੇ ਪੰਜਾਬ ਦੇ ਵਿੱਚ ਆਮ ਘਰਾਂ ਦੇ ਵਿੱਚ ਵੜ ਕੇ ਵੀ ਤੁਸੀਂ ਕਿਸਾਨ ਮੋਰਚੇ 'ਚ ਜਾਣਾ ਹੈ, ਲੋਕਾਂ ਦੀ ਧੂ ਘੜੀਸ ਹੋ ਰਹੀ ਹੈ। ਬਿਲਕੁਲ ਇਹੋ ਜਿਹਾ ਹੀ ਮਨੁੱਖੀ ਹੱਕਾਂ ਦੇ ਮਾਮਲੇ ਵਿੱਚ ਬੇਅੰਤੇ ਦੇ ਰਾਜ ਵਿੱਚ ਹੁੰਦਾ ਸੀ। ਉਦੋਂ ਵੀ ਜਦੋਂ ਕੋਈ ਸਿੱਖ ਧਿਰ ਵੱਲੋਂ ਨੌਜਵਾਨਾਂ ਦੇ ਫੜ ਫੜਈਏ ਦੇ ਮੌਕੇ ਕੋਈ ਧਰਨਾ ਪ੍ਰਦਰਸ਼ਨ ਹੁੰਦਾ ਸੀ ਤਾਂ ਸਟੇਟ ਆਹੀ ਜ਼ੁਲਮ ਕਰਦੀ ਸੀ ਜਿਹੜਾ ਹੁਣ ਹੁੰਦਾ। ਜਿਵੇਂ ਹੁਣ ਝੂਠੇ ਮੁਕਾਬਲਿਆਂ ਦੀ ਲੜੀ ਚੱਲਦੀ ਹੈ, ਉਦੋਂ ਵੀ ਆਹ ਲੜੀ ਚੱਲਦੀ ਸੀ। ਜਿਵੇਂ ਹੁਣ ਲੋਕਾਂ ਨੂੰ ਡਰਾਇਆ ਧਮਕਾਇਆ ਜਾਂਦਾ, ਅਸਲੀ ਮੁੱਦੇ ਵੱਲ ਨਹੀਂ ਆਇਆ ਜਾਂਦਾ, ਉਦੋਂ ਵੀ ਇਹੀ ਕੁਝ ਚੱਲਦਾ ਸੀ। ਹੁਣ ਬਲਡੋਜ਼ਰ ਚੱਕ ਲਏ ਤੇ ਥਾਂ ਥਾਂ ਦੇ ਉੱਤੇ ਲੋਕਾਂ ਦੇ ਘਰਾਂ ਦੇ ਉੱਤੇ ਹਮਲੇ ਕੀਤੇ ਜਾ ਰਹੇ ਨੇ, ਘਰ ਢਾਹੇ ਜਾ ਰਹੇ ਨੇ। ਦੇਖਣ ਨੂੰ ਬੜਾ ਵਧੀਆ ਲੱਗਦਾ ਵੀ ਚਲੋ ਜਿਹੜੇ ਬੰਦੇ ਮਾੜੇ ਧੰਦੇ ਕਰਦੇ ਆ, ਨਸ਼ਿਆਂ ਦੇ ਕਾਰੋਬਾਰ ਦੇ ਨਾਲ ਐਡੀਆਂ ਜਾਇਦਾਦਾਂ ਬਣਾਈ ਫਿਰਦੇ ਆ, ਵੀ ਉਹਨਾਂ ਤੇ ਕਾਰਵਾਈ ਹੋ ਰਹੀ ਹੈ। ਪਰ ਕੀ ਇਹਨਾਂ ਦਾ ਕਾਨੂੰਨ ਜਿਹੜਾ ਭਾਰਤ ਦਾ ਹੈ ਉਹ ਇਹਨਾਂ ਕੰਮਾਂ ਦੀ ਇਜਾਜ਼ਤ ਦਿੰਦਾ ਹੈ? ਜਦੋਂ ਯੂਪੀ ਦੇ ਵਿੱਚ ਬਲਡੋਜ਼ਰ ਵਾਲਾ ਕੰਮ ਚੱਲਿਆ ਸੀ, ਉਦੋਂ ਇਸੇ ਮੁਲਕ ਦੇ ਅਦਾਲਤੀ ਢਾਂਚੇ ਨੇ ਇਸ ਗੱਲ ਦੇ ਉੱਤੇ ਕੁਐਸਚਨ ਖੜਾ ਕੀਤਾ ਸੀ। ਜੇਕਰ ਕਿਸੇ ਬੰਦੇ ਦੇ ਉੱਤੇ ਦੋਸ਼ ਲੱਗਦਾ ਹੈ ਵੀ ਇਹ ਜੀ ਨਸ਼ਿਆਂ ਦੇ ਕਾਰੋਬਾਰ ਨਾਲ ਅੰਪਾਇਰ ਖੜਾ ਕਰੀ ਫਿਰਦਾ, ਉਹਦਾ ਘਰ-ਬਾਰ ਤਬਾਹ ਕਰ ਦੋ, 5 ਸਾਲ ਬਾਅਦ ਉਹ ਬੰਦਾ ਬਰੀ ਹੋ ਜੇ। ਬਰੀ ਹੋਣ ਨੂੰ ਕੀ ਆ, ਇਸੇ ਮੁਲਕ ਦੇ ਵਿੱਚ ਇੰਦਰਜੀਤ ਸਿੰਘ ਫਗਵਾੜੇ ਤੋਂ ਜਿਹੜਾ ਪੁਲਿਸ ਅਫਸਰ ਫੜਿਆ ਸੀ, ਉਹਦੇ ਉੱਤੇ ਇਸੇ ਸਿਸਟਮ ਨੇ ਦੋਸ਼ ਲਾਇਆ ਸੀ ਵੀ ਉਹ ਫੜਦਾ ਵੀ ਸੀ ਨਸ਼ਿਆਂ ਵਾਲਿਆਂ ਨੂੰ ਤੇ ਨਾਲੇ ਸੌਦਾ ਕਰਕੇ ਉਹਨਾਂ ਦੇ ਰਿਹਾਈ ਦਾ ਇੰਤਜ਼ਾਮ ਵੀ ਕਰ ਦਿੰਦਾ ਸੀ ਵੀ ਕੇਸ ਜਿਹੜਾ ਹੈ ਉਹ ਅਦਾਲਤ ਵਿੱਚ ਪ੍ਰੂਵ ਨਾ ਹੋਵੇ, ਸਜ਼ਾ ਨਾ ਹੋਵੇ। ਆ ਥੋੜੇ ਦਿਨ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਦਾ ਇਹੋ ਜਿਹਾ ਵੀਡੀਓ ਆਡੀਓ ਘੁੰਮਦਾ ਸੀ, ਜਿਹਦੇ ਉੱਤੇ ਉਸ ਅਫਸਰ ਪੁਲਿਸ ਮੁਲਾਜ਼ਮ ਦੇ ਖਿਲਾਫ ਇਹਨਾਂ ਨੇ ਕਾਰਵਾਈ ਕੀਤੀ ਹੈ ਕਿ ਜੀ ਉਹ ਕਹਿ ਰਿਹਾ ਸੀਗਾ ਕਿ ਤੁਸੀਂ ਇੰਨੇ ਲੱਖ ਰੁਪਇਆ ਦੇ ਦਿਓ, ਅਸੀਂ ਤੁਹਾਡਾ ਜਿਹੜਾ ਨਸ਼ੇ ਦੇ ਮਾਮਲੇ ਵਿੱਚ ਏਦਾਂ ਸੈਟਲਮੈਂਟ ਕਰ ਲੈਂਦੇ ਆ। ਸੋ ਜਿਹੜੇ ਇਸ ਮੁਲਕ ਦੇ ਵਿੱਚ ਪੁਲਿਸ ਦੇ ਅਫਸਰ ਨੇ ਜਾਂ ਜਿਹੜੇ ਸਿਵਲ ਦੇ ਅਫਸਰ ਨੇ ਜਾਂ ਜਿਹੜਾ ਪੋਲੀਟੀਕਲ ਨਿਜ਼ਾਮ ਹੈ,
ਇਹ ਸਾਰੇ ਦੇ ਸਾਰੇ ਜਿਸ ਤਰ੍ਹਾਂ ਦੇ ਰਾਹ 'ਚ ਇਹ ਤੁਰੇ ਹੋਏ ਨੇ, ਇੱਥੋਂ ਆਪਾਂ ਭਾਲਦੇ ਕੀ ਆ? ਅੱਜ ਬਲਡੋਜ਼ਰ ਚੜਾਏ ਜਾ ਰਹੇ ਜਿਨ੍ਹਾਂ ਦੇ ਘਰਾਂ ਤੇ, ਕੱਲ ਕਲਾਂ ਨੂੰ ਉਹ ਉੱਥੇ ਅਦਾਲਤ ਵਿੱਚ ਛੁੱਟ ਜਾਣ, ਫਿਰ ਉਹ ਪੁਲਿਸ ਅਫਸਰਾਂ ਦੇ ਉੱਤੇ ਕੇਸ ਕਰ ਦੇਣਗੇ ਕਿ ਲਓ ਜੀ ਇਸ ਅਫਸਰ ਨੇ ਜਾਂ ਉਦੋਂ ਦੇਖੋ ਵੀਡੀਓ ਬਣੀ ਆ, ਇਹਨਾਂ ਬੰਦਿਆਂ ਨੇ ਕੋਈ ਕਾਨੂੰਨ ਨਹੀਂ, ਕੋਈ ਗੱਲ ਨਹੀਂ, ਸਾਡੇ ਉੱਤੇ ਕਾਰਵਾਈ ਕਰਤੀ। ਤੇ ਫਿਰ ਇਹ ਗੱਲ ਇੱਥੇ ਅਦਾਲਤ ਵਿੱਚ ਹਾਈ ਕੋਰਟ 'ਚ ਕਿਸੇ ਨੇ ਚੈਲੰਜ ਵੀ ਕਰਤੀ ਹੈ। ਤੇ ਬਲਡੋਜ਼ਰ ਦੀ ਜਿਹੜੀ ਇਹ ਰਣਨੀਤੀ ਆ, ਇਹ ਇੱਕ ਹੈਂਕੜਬਾਜ਼, ਇਹ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਜਿਹੜਾ ਕੰਮ ਕਰਨ ਦੀਆਂ ਮੱਤਾਂ ਦਿੰਦੇ ਹੁੰਦੇ ਆ ਵੀ ਕਾਨੂੰਨ ਨੂੰ ਹੱਥ 'ਚ ਨਾ ਲਓ ਜੀ, ਤੇ ਆਪ ਕੀ ਕਰਨ ਲੱਗੇ ਹੋਏ ਨੇ। ਦੂਜੇ ਪਾਸੇ ਅਫਸਰਸ਼ਾਹੀ ਇੰਨੀ ਬੇਲਗਾਮ ਹੋਈ ਆ ਵੀ ਤਹਿਸੀਲਦਾਰਾਂ ਨੇ ਹੜਤਾਲ ਕਰਤੀ ਵੀ ਸਾਡੇ ਨਾਲ ਦੇ ਜਿਹੜੇ ਅਫਸਰ ਨੇ ਉਹ ਜੇ ਤੁਸੀਂ ਰਿਸ਼ਵਤ ਦੇ ਦੋਸ਼ਾਂ 'ਚ ਫਸੇ ਨੇ ਉਹਨਾਂ ਦੇ ਮੁਕੱਦਮੇ ਖਾਰਜ ਕਰੋ, ਨਹੀਂ ਅਸੀਂ ਕੰਮ ਨਹੀਂ ਕਰਨਾ। ਤੇ ਅਫਸਰਾਂ ਦੇ ਉੱਤੇ ਵੀ ਉਹੀ ਏਜੰਡਾ ਜਿਹੜਾ ਭਗਵੰਤ ਮਾਨ ਨੇ ਪੁਲਿਸ ਵਾਲਿਆਂ ਦੇ ਪਿੱਛੇ ਜੇ ਕੀਤਾ ਸੀਗਾ ਵੀ ਜੀ ਇੰਨੇ ਦਾਗੀ ਅਫਸਰ ਆ ਜਿਹੜੇ ਉਹ ਅਸੀਂ ਨੌਕਰੀ ਤੋਂ ਕੱਢਤੇ ਪੁਲਿਸ ਮੁਲਾਜ਼ਮ। ਹੁਣ ਕਹਿੰਦੇ ਜੀ ਅਸੀਂ ਬਦਲੀਆਂ ਕਰਾਂਗੇ, ਪਠਾਨਕੋਟ ਵਾਲਿਆਂ ਦੀਆਂ ਅਬੋਹਰ ਮਾਰਾਂਗੇ, ਅਬੋਹਰ ਵਾਲਿਆਂ ਨੂੰ ਪਠਾਨਕੋਟ ਮਾਰਾਂਗੇ। ਕੀ ਇਹਨਾਂ ਕੰਮਾਂ ਨਾਲ, ਬਲਡੋਜ਼ਰ ਚਲਾਉਣ ਨਾਲ, ਬਦਲੀਆਂ ਚਲਾਉਣ ਨਾਲ, ਨੌਕਰੀਆਂ ਤੋਂ ਕੱਢਣ ਨਾਲ ਸਾਡੇ ਜਿਹੜੇ ਬੁਨਿਆਦੀ ਸਵਾਲ ਆ ਕਿ ਸਾਡੀ ਕੌਮ ਦਾ ਕੁਝ ਬਣ ਜੂ ਇਹਨਾਂ ਗੱਲਾਂ ਨਾਲ? ਇਹ ਵਕਤੀ ਜੇ ਸ਼ੋਸ਼ੇ ਨੇ, ਇਹਨਾਂ ਡਰਾਮਿਆਂ ਨਾਲ ਸਾਡਾ ਕੱਖ ਨਹੀਂ ਬਣਦਾ। ਜਿਹੜਾ ਸਾਡਾ ਪ੍ਰਾਈਡ, ਜਿਹੜਾ ਸਾਡੀ ਕੌਮ ਦੀ ਹੋਂਦ ਹਸਤੀ ਦਾ ਮਸਲਾ, ਉਹਦੇ ਸਾਹਮਣੇ ਤਾਂ ਉਹੀ ਸਾਰਾ ਕੁਝ ਖੜਾ। ਇੱਥੋਂ ਮਾਹੌਲ ਦੇਖੋ ਕਿਹੋ ਜਿਹਾ ਹੈ ਕਿ ਜਿਹੜਾ ਕਹਿੰਦੇ ਆ ਜੀ ਬੜਾ ਚੰਗਾ ਮਾਹੌਲ ਆ, ਖਾੜਕੂ ਲਹਿਰ ਦੇ ਮੌਕੇ ਕਹਿੰਦੇ ਹੁੰਦੇ ਸੀ ਮਾਹੌਲ ਖਰਾਬ ਆ, ਉਹ ਤਾਂ ਜੀ ਕਾਲਾ ਦੌਰ ਸੀ, ਆ ਚਿੱਟਾ ਦੌਰ ਆ। ਕਹਿੰਦੇ ਹਾਂ ਚਿੱਟੇ ਦਾ ਦੌਰ ਤਾਂ ਹੈਗਾ ਹੀ ਆ, ਨਸ਼ਿਆਂ ਦਾ ਦਰਿਆ ਚੱਲਦਾ। ਇੱਕ ਹਰਿਆਣੇ ਦੇ ਵਿੱਚ ਸਿੱਖਾਂ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਗਈ ਆ, ਉਹਦੇ 40 ਮੈਂਬਰ ਚੁਣੇ ਗਏ। ਦੂਜੀ ਵਾਰ ਅੱਜ ਉਹ ਸਾਰੇ ਜਿਹੜੇ ਆ ਹਰਿਆਣੇ ਦੇ ਮੁੱਖ ਮੰਤਰੀ ਦੇ ਚਰਨਾਂ ਦੇ ਵਿੱਚ ਹੱਥ ਜੋੜੀ ਖੜਿਆਂ ਦੀ ਫੋਟੋ ਆਈ ਆ, ਜਿਹਨੂੰ ਦੇਖ ਕੇ ਹਰੇਕ ਸਿੱਖ ਨੂੰ ਸ਼ਰਮ ਆਉਂਦੀ ਹੈ ਕਿ ਇਹ ਬੰਦੇ ਉੱਥੇ 40 ਜੇ ਮੈਂਬਰ ਸਿੱਖਾਂ ਨੇ ਆਪਦੀ ਮਰਜ਼ੀ ਦੇ ਇਲੈਕਸ਼ਨ ਸਿਸਟਮ ਦੇ ਰਾਹੀਂ ਚੁਣ ਵੀ ਲਏ, ਇਹਨਾਂ ਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ। ਤੇ ਕਿਵੇਂ ਮੁੱਖ ਮੰਤਰੀ ਦੇ, ਭਾਰਤੀ ਮੁੱਖ ਮੰਤਰੀ ਦੇ, ਤਿਰੰਗੇ ਵਾਲੇ ਮੁੱਖ ਮੰਤਰੀ ਦੇ, ਸੰਵਿਧਾਨਕ ਮੁੱਖ ਮੰਤਰੀ ਦੇ ਮੂਹਰੇ ਹੱਥ ਬੰਨੀ ਖੜੇ ਆ ਕਿ ਸਾਨੂੰ ਕੰਮ ਤਾਂ ਕਰਨ ਦਿਓ, ਸਾਡੇ ਗੁਰਦੁਆਰਿਆਂ ਦਾ ਪ੍ਰਬੰਧ। ਇਹੋ ਜਿਹਾ ਹਾਲ ਤਾਂ ਸਿੱਖਾਂ ਦਾ ਅੰਗਰੇਜ਼ਾਂ ਵੇਲੇ ਵੀ ਨਹੀਂ ਸੀ ਹੋਇਆ। ਜਦੋਂ ਚਾਬੀਆਂ ਦਾ ਮੋਰਚਾ ਲੱਗਿਆ, ਅੰਗਰੇਜ਼ ਸਰਕਾਰ ਨੇ ਕਿਹਾ ਜੀ ਚਾਬੀਆਂ ਇੱਥੋਂ ਲੈ ਜਾਓ ਡੀਸੀ ਦੀ ਕੋਠੀ ਤੋਂ, ਤਾਂ ਉਸ ਮੌਕੇ ਸਿੱਖਾਂ ਨੇ ਕਿਹਾ ਵੀ ਚਾਬੀ ਇੱਥੇ ਫੜਾ ਕੇ ਜਾਓਗੇ, ਦਰਬਾਰ ਸਾਹਿਬ ਆ ਕੇ ਦੇ ਕੇ ਜਾਓਗੇ। ਤੇ ਦੇ ਕੇ ਜਾਣੀ ਵੀ ਪਈ ਸੀ ਉਸ ਮੌਕੇ। ਤੇ ਅੱਜ ਸਾਡਾ ਹਾਲ ਕੀ ਆ ਵੀ ਮੈਂਬਰ ਸਾਡੀ ਕੌਮ ਦੇ ਚੁਣੇ ਹੋਏ ਨੇ, ਪਰ ਉਹਨਾਂ ਦੀ ਬੇਇੱਜ਼ਤੀ ਕਰਨੀ ਆ ਨਾ, ਦੁਨੀਆ ਨੂੰ ਦੱਸਣਾ ਵੀ ਆਹ ਤੁਰੇ ਫਿਰਦੇ ਆ ਸਾਡੇ ਮਥਾਜ ਨੇ ਇਹ। ਇਵੇਂ ਹੀ ਇੱਕ ਉਹ ਹਰਦੀਪ ਪੁਰੀ ਹੋਵੇ, ਲਾਲਪੁਰਾ ਹੋਵੇ, ਕੋਈ ਹੋਰ, ਇਹ ਸਾਰੇ ਜਿਹੜੇ ਬੰਦੇ ਆ ਇਸ ਕੰਮ ਲਈ ਰੱਖੇ ਨੇ ਕਿ ਸਿੱਖਾਂ ਨੂੰ ਜਿਵੇਂ ਸ਼ੋਅ ਕੇਸ ਦੇ ਵਿੱਚ ਉਹ ਰੱਖੇ ਹੁੰਦੇ ਆ ਨਾ ਪੂਰੇ ਲੋਕਾਂ ਨੂੰ ਦਿਖਾਉਣ ਲਈ, ਜਿਹੜਾ ਅਸਲੀ ਮਾਲ ਆ ਉਹ ਪਿੱਛੇ ਰੱਖਿਆ ਹੁੰਦਾ, ਜਿਹੜਾ ਮੂਹਰੇ ਰੱਖਿਆ ਹੁੰਦਾ ਬੜਾ ਲਿਸ਼ਕਾ ਪੁਸ਼ਕਾ ਕੇ ਰੱਖਿਆ ਹੁੰਦਾ। ਉਹ ਇਹ ਲੋਕ ਕੀ ਕਰਦੇ ਆ ਵੀ ਥਾਂ ਥਾਂ ਦੇ ਉੱਤੇ ਜਾ ਕੇ ਦੁਨੀਆ ਨੂੰ ਇਹ ਭਰਮ ਪਾਉਂਦੇ ਆ ਕਿ ਪੰਜਾਬ ਦੇ ਵਿੱਚ, ਸਿੱਖਾਂ ਦੇ ਵਿੱਚ, ਦੁਨੀਆ ਦੇ ਵਿੱਚ ਸਾਡੀ ਤਾਂ ਭਾਰਤੀ ਸਟੇਟ ਕਰਕੇ, ਬਾਹਮਣਵਾਦ ਕਰਕੇ ਬੜੀ ਇੱਜ਼ਤ ਆ, ਕੋਈ ਇਹੋ ਜਿਹੀ ਗੱਲ ਹੈ ਨਹੀਂ। ਤਾਂ ਇਸ ਚੱਕਰ ਦੇ ਵਿੱਚ ਇੰਡੀਅਨ ਸਟੇਟ ਸਿਸਟਮ ਜੋ ਕੁਝ ਕਰਦੀ ਕਰਾਉਂਦੀ ਹੈ, ਉਹਦੇ ਬਾਰੇ ਜੇ ਕੋਈ ਬੰਦਾ ਗੱਲ ਕਰੇ, ਜੇ ਕੋਈ ਤੱਥ ਉਭਾਰੇ, ਜੇ ਕੋਈ ਸੱਚ ਸਾਹਮਣੇ ਲੈ ਕੇ ਆਵੇ, ਉਹਦੇ ਨਾਲ ਫਿਰ ਉਹ ਹੁੰਦਾ ਜਿਹੜਾ ਭਾਈ ਜਸਵੰਤ ਸਿੰਘ ਖਾਲੜੇ ਨਾਲ ਹੋਇਆ। ਹੁਣ ਤਾਂ ਨਵਾਂ ਕੰਮ ਤੁਰ ਪਿਆ ਨਾ ਵੀ ਇੰਡੀਅਨ ਸਟੇਟ ਨੇ ਪੰਥਕ ਬੁਰਕੇ ਵਾਲੇ ਬਹੁਤ ਸਾਰੇ ਬੰਦੇ ਤਿਆਰ ਕਰ ਲਏ, ਜਿਹੜੇ ਪਹਿਲਾਂ ਲਿਸਟ ਸਰਕਾਰ ਵੱਲੋਂ ਬਣਦੀ ਆ ਵੀ ਆਹ ਬੰਦੇ ਕੌਮ ਦੀ ਗੱਲ ਕਰਦੇ ਆ, ਇਹਨਾਂ ਨੂੰ ਅਸੀਂ ਵੀ ਖਿੱਚਾਂਗੇ, ਪਰ ਤੁਸੀਂ ਇਧਰੋਂ ਸਿੱਖ ਕੌਮ ਦੇ ਵੱਲੋਂ ਇਹਨਾਂ ਤੇ ਪੁੱਠੇ ਸਿੱਧੇ ਦੋਸ਼ ਲਾਓ, ਇਹਨਾਂ ਦਾ ਭੰਡੀ ਪ੍ਰਚਾਰ ਕਰੋ, ਲੋਕਾਂ ਦੇ ਵਿੱਚ ਇਹਨਾਂ ਦੀ ਜਿਹੜੀ ਅਕਸਵਾ, ਜਿਹੜਾ ਇਹਨਾਂ ਦੀ ਜਿਹੜੀ ਇਮੇਜ ਹੈ ਉਹ ਬਦਨਾਮ ਕਰੋ। ਤੇ ਪਹਿਲਾਂ ਤੁਸੀਂ ਇਹਨੂੰ ਬਦਨਾਮ ਕਰੋ, ਫਿਰ ਅਸੀਂ ਕੋਈ ਕਾਰਵਾਈ ਕਰਾਂਗੇ। ਇਸ ਤਰੀਕੇ ਨਾਲ ਸਾਡੀ ਕੌਮ ਦੇ ਲਈ ਜਿਹੜੇ ਵੀ ਸਿੱਖ ਸਰਗਰਮ ਹੁੰਦੇ ਆ, ਉਹਨਾਂ ਦੇ ਖਿਲਾਫ ਪਹਿਲਾਂ ਝੂਠਾ ਪ੍ਰਾਪੇਗੰਡਾ ਤੇ ਝੂਠੀਆਂ ਸੱਚੀਆਂ ਗੱਲਾਂ ਦੇ ਨਾਲ ਉਹਨਾਂ ਦੇ ਬਾਰੇ ਮਾਹੌਲ ਸਿਰਜ ਕੇ ਫਿਰ ਕਾਰਵਾਈ ਕੀਤੀ ਜਾਂਦੀ ਹੈ। ਕਿ ਇਹ ਸਾਰਾ ਕੁਝ ਇਸ ਤਰੀਕੇ ਨਾਲ ਕਿਉਂ ਕੀਤਾ ਜਾਂਦਾ ਵੀ ਤਾਂ ਕਿ ਜਦੋਂ ਸਟੇਟ ਕਾਰਵਾਈ ਕਰੇ
ਉਦੋਂ ਸਿੱਖ ਕੌਮ ਇਹ ਕਹੇ ਵੀ ਬਹੁਤ ਵਧੀਆ ਹੋਇਆ, ਇਹਦੇ ਨਾਲ ਤੇ ਇਹੀ ਹੋਣੀ ਚਾਹੀਦੀ ਸੀ। ਇਸ ਤਰੀਕੇ ਨਾਲ ਪਿਛਲੇ 35-40 ਸਾਲਾਂ ਦੇ ਵਿੱਚ ਸਾਡੇ ਕੋਲੋਂ ਸਾਡੀ ਕੌਮ ਦੇ ਬਹੁਤ ਚੰਗੇ ਗੁਰਸਿੱਖ ਪਿਆਰੇ ਜਿਹੜੇ ਆ ਉਹ ਖੋਹ ਲੈ ਗਏ ਨੇ। ਹੁਣ ਵੀ ਇਹ ਕੰਮ ਚੱਲ ਰਿਹਾ ਕਿ ਜਿਹੜੇ ਸਿੱਖ ਨੌਜਵਾਨ ਕੌਮ ਦੀ ਗੱਲ ਕਰਦੇ ਆ ਉਹਨਾਂ ਦੇ ਖਿਲਾਫ ਸੋਸ਼ਲ ਮੀਡੀਆ ਦੇ ਰਾਹੀਂ ਇਹੋ ਜਿਹਾ ਮਾਹੌਲ ਸਿਰਜ ਦਿੱਤਾ ਜਾਵੇ ਕਿ ਉਹ ਕਹਿਣ ਕਿ ਇਹਦੇ ਨਾਲੋਂ ਤਾਂ ਯਾਰ ਘਰ ਬੈਠੇ ਚੰਗੇ ਆ। ਇੰਨੀ ਬਦਨਾਮੀ ਇਹ ਕੌਣ ਝੱਲੂ? ਇਹ ਸਾਰਾ ਕੁਝ ਜਿਸ ਤਰੀਕੇ ਨਾਲ ਕੀਤਾ ਜਾ ਰਿਹਾ ਉਹਦੇ ਪਿੱਛੇ ਜੇ ਕੋਈ ਕਹੇ ਵੀ ਸਿੱਖਾਂ ਦੇ ਅੰਦਰੂਨੀ ਮਸਲੇ ਆ, ਬਿਲਕੁਲ ਨਹੀਂ। ਇਹਦੇ ਪਿੱਛੇ ਇੰਡੀਅਨ ਸਟੇਟ ਏਜੰਸੀਆਂ ਦੇ ਏਜੰਟ ਜਿਹੜੇ ਨੇ ਉਹ ਲੱਗੇ ਹੋਏ ਨੇ। ਤੋ ਇਸ ਮਾਹੌਲ ਦੇ ਵਿੱਚ ਜਿਹੜੇ ਸਿੱਖ ਸੋਚਦੇ ਆ ਕਿ ਅਸੀਂ ਜੀ ਪੰਜਾਬ ਦੇ ਵਿੱਚ ਪੰਥ ਵਿੱਚ ਰਹਿ ਕੇ ਭਾਰਤੀ ਮੁੱਖਧਾਰਾ ਦੇ ਰਾਹੀਂ ਹੀ ਮਸਲੇ ਹੱਲ ਕਰ ਲਵਾਂਗੇ, ਉਹਨਾਂ ਸਾਰਿਆਂ ਨੂੰ ਬੇਨਤੀ ਹੈ ਵੀ ਸਾਰਾ ਕੁਝ ਤੁਹਾਡੇ ਸਾਹਮਣੇ ਹੈ। ਹੁਣ ਸੁੱਤੇ ਪਏ ਨੂੰ ਤਾਂ ਜਗਾਇਆ ਜਾ ਸਕਦਾ, ਪਰ ਜੇ ਕੋਈ ਜਾਗਦਾ ਹੋਵੇ ਉਹਨੂੰ ਹੋਰ ਕਿਵੇਂ ਜਗਾਈਏ? ਜਿਹੜਾ ਬੰਦਾ ਇਹੀ ਹਮੇਸ਼ਾ ਕਹਿੰਦਾ ਰਹੇ ਵੀ 2 ਚ 2 ਪਾ ਕੇ 5 ਹੁੰਦੇ ਆ, ਉਹਨੂੰ ਕੀ ਕਰ ਲਾਂਗੇ ਜੀ ਜਦੋਂ ਨਹੀਂ ਮੰਨਣਾ। ਤੋ ਇਸ ਮਾਹੌਲ ਦੇ ਵਿੱਚ ਸਾਡੀ ਕੌਮ ਦਾ ਉਹ ਹਿੱਸਾ ਜਿਹੜਾ ਇਹ ਨਹੀਂ ਸਮਝ ਰਿਹਾ ਕਿ ਬਾਦਲਕਿਆਂ ਦੇ ਕੋਲੇ ਚਾਹੇ ਸ਼੍ਰੋਮਣੀ ਕਮੇਟੀ ਆ ਜੇ ਤੇ ਚਾਹੇ ਚੰਡੀਗੜ੍ਹ ਦੀ ਕੁਰਸੀ ਆ ਜੇ, ਚਾਹੇ ਭਗਵੰਤ ਮਾਨ ਮੁੱਖ ਮੰਤਰੀ ਬਣ ਜੇ, ਚਾਹੇ ਬਾਦਲਾਂ ਦੇ ਵਿਰੋਧੀ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਕਰਕੇ ਦਿੱਲੀ ਦੇ ਇੱਕ ਤਖਤ ਤੇ ਬਹਿ ਜਾਣ, ਸਾਡੀ ਕੌਮ ਦਾ ਮਸਲਾ ਇਹਨਾਂ ਗੱਲਾਂ ਨਾਲ ਹੱਲ ਨਹੀਂ ਹੁੰਦਾ। ਨਾ ਵਿਕਾਸ ਵਕੂਸ ਨਾਲ ਮਸਲਾ ਹੱਲ ਹੁੰਦਾ। ਦੁਨੀਆ ਭਰ ਦੇ ਵਿੱਚ ਜਿਹੜੀਆਂ ਕੌਮਾਂ ਗੁਲਾਮ ਹੁੰਦੀਆਂ ਨੇ, ਜੋ ਕੁਝ ਉਹਨਾਂ ਨਾਲ ਸਟੇਟ ਕੋਈ ਕਰਦੀ ਹੁੰਦੀ ਆ, ਹਾਕਮਤ ਕਰਦੀ ਹੁੰਦੀ ਆ, ਉਹ ਸਾਡੇ ਨਾਲ ਹੋ ਰਿਹਾ। ਸਾਡੀ ਕੌਮ ਦੇ ਅੰਦਰ ਬਹੁਤ ਬੁਰਾਈਆਂ, ਔਗਣ, ਘਾਟਾਂ, ਕਮਜ਼ੋਰੀਆਂ ਹੈਗੀਆਂ ਨੇ, ਪਰ ਉਹ ਇਸ ਕਰਕੇ ਨੇ ਕਿਉਂਕਿ ਆਪਾਂ ਗੁਲਾਮ ਆ। ਜਿਹੜੇ ਮਸਲਿਆਂ ਦੀ ਗੱਲ ਚੱਲ ਰਹੀ ਆ ਵੀ ਅਫਸਰਸ਼ਾਹੀ ਐ ਜੀ, ਉਹ ਜੀ, ਜਦੋਂ ਕੌਮ ਆਜ਼ਾਦ ਹੋਊਗੀ ਉਸ ਮੌਕੇ ਇਹ ਗੱਲਾਂ ਨਹੀਂ ਹੋਣਗੀਆਂ। ਤੇ ਜੇ ਕੋਈ ਕਰੇਗਾ ਵੀ ਤਾਂ ਉਹਨੂੰ ਪਤਾ ਹੋਊਗਾ ਵੀ ਕੀਮਤ ਬੜੀ, ਕਿਉਂਕਿ ਇੰਡੀਆ ਨੂੰ ਤਾਂ ਕੋਈ ਫਰਕ ਹੀ ਨਹੀਂ ਪੈਂਦਾ। ਇਸ ਮੁਲਕ ਦੀ ਕਰੋੜਾਂ ਦੀ ਆਬਾਦੀ ਹੈ, ਜੇਕਰ 5 ਲੱਖ ਬੰਦਾ ਰੋਜ਼ ਦਾ ਉਹੀ ਮਰਦਾ ਹੋਵੇ ਤਾਂ ਵੀ ਇੱਥੇ ਦਾ ਫਰਕ ਨਹੀਂ ਪੈਂਦਾ। ਉਹ ਮੁਲਕ ਹੋਰ ਹੁੰਦੇ ਆ ਜਿਹੜੇ ਇੱਕ ਬੰਦੇ ਲਈ ਵੀ ਸਾਡੇ ਕਿਉਂ ਮਰਿਆ, ਇੱਥੇ ਤਾਂ ਕਿਸੇ ਨੂੰ ਮਤਲਬ ਹੀ ਨਹੀਂ। ਸੋ ਇਸ ਮੁਲਕ ਦੇ ਵਿੱਚ ਕਿਸੇ ਦੀ ਜਾਨ ਦੀ, ਕਿਸੇ ਦੀ ਇੱਜ਼ਤ ਦੀ, ਕਿਸੇ ਦੇ ਸਤਿਕਾਰ ਦੀ ਕੋਈ ਕੀਮਤ ਨਹੀਂ। ਆ ਸਵੇਰੇ ਇੱਕ ਵੀਡੀਓ ਘੁੰਮ ਰਹੀ ਸੀ, ਕਿਸੇ ਪਿੰਡ ਦੇ ਵਿੱਚ ਪੰਜਾਬ ਦੇ ਵਿੱਚ ਕਿਸੇ ਮੀਆਂ ਬੀਵੀ ਦਾ, ਪਤੀ ਪਤਨੀ ਦਾ ਕੋਈ ਘਰੇਲੂ ਕਲੇਸ਼ ਹੋ ਗਿਆ। ਸੁਭਾਵਕ ਆ ਕੇ ਪਿੰਡ ਦੇ ਵਿੱਚ ਸਰਪੰਚ ਨੂੰ ਸੱਦਿਆ ਗਿਆ। ਸਰਪੰਚ ਤੇ ਹੋਰ ਮੋਹਤਵਾਰ ਬੰਦੇ ਉਸ ਪਰਿਵਾਰ ਦੇ ਕੋਲ ਜਦੋਂ ਪਹੁੰਚੇ ਤਾਂ ਉਸ ਘਰ ਦੇ ਵਿੱਚ ਉਸ ਮੌਕੇ ਪੁਲਿਸ ਵਾਲੇ ਵੀ 2-4 ਮੁਲਾਜ਼ਮ ਜਿਹੜੇ ਸੀ ਉਹ ਦਾਖਲ ਹੋ ਰਹੇ ਸੀ। ਕਿਸੇ ਨੇ ਫੋਨ ਕੀਤਾ ਹੋਣਾ, ਉਹਨਾਂ ਨੇ ਅੰਦਰ ਵੜਦਿਆਂ ਨੇ ਕੋਈ ਗੱਲ ਨਹੀਂ ਕੀਤੀ, ਬਾਤ ਨਹੀਂ ਕੀਤੀ। ਇੱਕ ਜਿਹੜਾ ਅੜਕੇ ਆਇਆ ਉਹ ਢਾ ਲਿਆ ਫੜ ਕੇ, ਚੰਗਾ ਉਹਨੂੰ ਕੁੱਟਿਆ, ਮਾਰਿਆ। ਉਹ ਵਿਚਾਰਾ ਪਿੱਟਣ ਲੱਗਿਆ ਹੋਇਆ ਸੀਗਾ ਵੀ ਮੈਂ ਪਿੰਡ ਦਾ ਚੁਣਿਆ ਹੋਇਆ ਸਰਪੰਚ ਆ ਤੇ ਮੈਂ ਇਹਨੂੰ ਕਹਿੰਦਾ ਵੀ ਰਿਹਾ ਵੀ ਆਓ ਜੀ ਸਰ, ਤੁਸੀਂ ਵਧੀਆ ਚੰਗਾ ਕੀਤਾ, ਆ ਗਏ ਹੋ। ਹੁਣ ਜੇਕਰ ਇੱਕ ਖਾਕੀ ਵਰਦੀ ਧਾਰੀ ਮੁਲਾਜ਼ਮ ਨੂੰ ਇਹ ਹਿੰਮਤ ਪੈਂਦੀ ਆ ਵੀ ਜਾਣਸਾਰ ਜਿਹੜਾ ਅੜਕੇ ਆਏਗਾ ਢਾਲੋ, ਤੇ ਉਹਨੂੰ ਇਹ ਨਹੀਂ ਦਿਖਦਾ ਵੀ ਇਹ ਸਰਪੰਚ ਆ ਇਸ ਮੁਲਕ ਦਾ ਹਾਲ ਆ। ਇਹ ਇੱਕ ਸਰਪੰਚ ਦੇ ਕਟਾਪੇ ਦੀ ਗੱਲ ਨਹੀਂ ਹੈਗੀ। ਇੱਥੇ ਕਿਸੇ ਵੀ ਆਮ ਸਧਾਰਨ ਜਾਂ ਖਾਸ ਬੰਦੇ ਦੀ ਕੋਈ ਇੱਜ਼ਤ ਨਹੀਂ। ਇਸ ਪੰਜਾਬ ਦੇ ਵਿੱਚ, ਇਸ ਭਾਰਤ ਵਿੱਚ, ਇਸ ਸਿਸਟਮ ਦੇ ਵਿੱਚ ਕਿਸੇ ਸਰਪੰਚ ਦੀ, ਕਿਸੇ ਪੰਚ ਦੀ, ਕਿਸੇ MLA ਦੀ, ਕਿਸੇ MP ਦੀ, ਕਿਸੇ ਆਮ ਬੰਦੇ ਦੀ ਕੋਈ ਵੈਲਿਊ ਨਹੀਂ, ਕੋਈ ਇੱਥੇ ਸਤਿਕਾਰ ਨਹੀਂ। ਇਹ ਸਿਸਟਮ ਇਹ ਹਰੇਕ ਮਨੁੱਖ ਨੂੰ ਜਚਾਉਂਦਾ ਕਿ ਤੇਰੀ ਇੱਥੇ ਧੇਲੇ ਦੀ ਕਦਰ ਨਹੀਂ, ਕੋਈ ਇੱਜ਼ਤ ਨਹੀਂ। ਸੋ ਇਸ ਮੁਲਕ ਦੇ ਵਿੱਚ ਸਿੱਖਾਂ ਵਰਗੀ ਉਹ ਕੌਮ ਜਿਹੜੀ ਅਣਖ ਗੈਰਤ ਨਾਲ ਜਿਉਣਾ ਤੇ ਸਰਬੱਤ ਦੇ ਭਲੇ ਦੇ ਤਹਿਤ ਹਰ ਇੱਕ ਦਾ ਸਤਿਕਾਰ ਕਰਨਾ ਜਾਣਦੀ ਹੈ, ਉਹਨੂੰ ਇਹ ਮਾਹੌਲ ਕਿਵੇਂ ਜੱਟ ਸਕਦਾ? ਇੱਕ ਉਹ ਭਾਈਚਾਰਾ ਜਿਹੜਾ ਹਰੇਕ ਦਾ ਤਿਰਸਕਾਰ ਕਰਨਾ ਸਿਖਾਉਂਦਾ। ਤੁਸੀਂ ਹਿੰਦੂ ਭਾਈਚਾਰੇ ਦੇ ਜਿੰਨੇ ਮਰਜ਼ੀ ਗ੍ਰੰਥ ਪੜ੍ਹ ਲਓ, ਉਹਨਾਂ ਦੀ ਨਜ਼ਰ ਵਿੱਚ ਜਿਹੜਾ ਗੈਰ ਹਿੰਦੂ ਆ, ਚਾਹੇ ਕੋਈ ਮਨੁੱਖ ਆ ਗੈਰ ਹਿੰਦੂ, ਚਾਹੇ ਉਹਨਾਂ ਦੀ ਬੋਲੀ ਆ ਦੂਜਿਆਂ ਦੀ, ਦੂਜਾ ਜਿਹੜਾ ਅਦਰ ਆ ਉਹਨੂੰ ਤਿਰਸਕਾਰ ਨਾਲ ਹੀ ਦੇਖਣਾ। ਇਹ ਤਾਂ ਮਲੇਸ਼ ਆ, ਇਹ ਤਾਂ ਗੰਦਾ, ਇਹ ਤਾਂ ਮਾੜਾ, ਦੂਜਿਆਂ ਦਾ ਧਰਮ ਮਾੜਾ, ਦੂਜਿਆਂ ਦੀ ਬੋਲੀ ਮਾੜੀ, ਦੂਜਿਆਂ ਦਾ ਸੱਭਿਆਚਾਰ ਮਾੜਾ, ਤੇ ਉੱਪਰੋਂ ਕਹੀ ਹਰ ਵੇਲੇ ਇਹ ਜਾਣਾ ਕਿ ਜੀ ਅਸੀਂ ਤਾਂ ਆਪਣੇ ਸਹਿਚਾਰ ਵਾਲੇ ਆ, ਵਸੂਦੇਵ ਕੁਟੁੰਬਮ, ਪਤਾ ਨਹੀਂ ਕੀ ਇਹੋ ਜਿਹੇ ਜਾਲੀ ਜੇ
ਫਰੇਬੀ ਜੇ ਨਾਂ ਰੱਖ ਕੇ ਅਸਲ ਵਿੱਚ ਇਸ ਮੁਲਕ ਦੇ ਵਿੱਚ ਬਾਕੀ ਸਾਰੀਆਂ ਧਰਮਾਂ ਕੌਮਾਂ ਨੂੰ ਸੱਭਿਆਚਾਰਾਂ ਨੂੰ ਹੜੱਪ ਕੇ ਆਪਦੇ 'ਚ ਜਜ਼ਬ ਕਰਕੇ ਉਹਨਾਂ ਦਾ ਭੋਗ ਪਾਉਣ ਦੇ ਏਜੰਡੇ ਤਹਿਤ ਜੋ ਕੁਝ ਹੋ ਰਿਹਾ ਉਹਦੇ ਮੂਹਰੇ ਡਟਣ ਵਾਲੀ ਅੜਨ ਵਾਲੀ ਕਮਿਊਨਿਟੀ ਹੈ ਜਿਹੜੀ ਕੌਮ ਆ ਉਹ ਕੱਲੀ ਸਿੱਖ ਕੌਮ ਹੈ। ਇਸ ਕਰਕੇ ਹੀ ਪੰਥ ਨੂੰ ਤੇ ਪੰਜਾਬ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਤੇ ਆਪਣੀ ਕੌਮ ਦੇ ਵਿੱਚੋਂ ਕੁਝ ਕੁ ਬੰਦਿਆਂ ਨੂੰ ਅਹੁਦੇ ਦੇ ਕੇ ਸੱਤਾ ਦੇ ਕੇ ਇਹ ਜਚਾਉਣਾ ਕਿ ਜੀ ਬਸ ਤੁਹਾਡੇ ਤਾਂ ਮੌਜਾਂ ਨੇ। ਇੱਕ ਵਕਤ ਆਇਆ ਸੀ ਪਿੱਛੇ ਜੇ ਜਦੋਂ ਚੰਡੀਗੜ੍ਹ ਦੇ ਵਿੱਚ ਬਾਦਲ ਸਾਹਿਬ ਮੁੱਖ ਮੰਤਰੀ ਸੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਵੀ ਬਾਦਲ ਧੜੇ ਦਾ ਕਬਜ਼ਾ ਸੀ, ਦਿੱਲੀ ਦੇ ਵਿੱਚ ਬੀਜੇਪੀ ਨਾਲ ਉਹਨਾਂ ਦੀ ਸਾਂਝੀ ਸਰਕਾਰ ਸੀ, ਉੱਥੇ 2-3 ਇਹਨਾਂ ਦੇ ਪਰਿਵਾਰ ਦੇ ਮਿਨਿਸਟਰ ਸੀਗੇ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤਾਂ ਉਦੋਂ ਹੁੰਦੀ ਨਹੀਂ ਸੀ, ਪਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਵੀ ਬਾਦਲ ਧੜੇ ਦਾ ਕਬਜ਼ਾ ਸੀ। ਹਜੂਰ ਸਾਹਿਬ ਅਤੇ ਪਟਨਾ ਸਾਹਿਬ ਵਾਲੇ ਤਖਤਾਂ ਦੇ ਪ੍ਰਬੰਧਾਂ ਵਿੱਚ ਵੀ ਇਹਨਾਂ ਦੀ ਪੂਰੀ ਤੂਤੀ ਬੋਲਦੀ ਸੀ ਤੇ ਪੰਜਾਬ ਦੇ ਵਿੱਚ ਚੀਫ ਖਾਲਸਾ ਦੀਵਾਨ ਤੇ ਦਮਦਮੀ ਟਕਸਾਲ ਤੇ ਅਖੰਡ ਕੀਰਤਨੀ ਜਥੇ ਦੇ ਇੱਕ ਧੜੇ ਸਮੇਤ ਸਿੱਖਾਂ ਦੀ ਕੋਈ ਵਿਰਲੀ ਸੰਸਥਾ ਹੀ ਹੋਣੀ ਹੈ ਜਿਹੜੀ ਬਚੀ ਹੋਣੀ ਆ। ਉਦੋਂ ਚਾਰੇ ਪਾਸੇ ਬਾਦਲ ਕਿਆਂ ਦੀ ਪੂਰੀ ਝੰਡਾ ਝੂਲਦਾ ਸੀ। ਉਸ ਮੌਕੇ ਮੈਂ ਜਾਂ ਸਾਡੇ ਕੁਝ ਹੋਰ ਸੱਜਣਾ ਨੇ ਇੱਕ ਲਿਸਟ ਬਣਾਈ ਸੀ ਵੀ ਕੋਈ ਸਿੱਖਾਂ ਦੀ ਸੰਸਥਾ ਬਚੀ ਹੈ ਇਸ ਮੌਕੇ ਜਿਹਦੇ ਉੱਤੇ ਬਾਦਲ ਪਰਿਵਾਰ ਦਾ ਕਬਜ਼ਾ ਨਾ ਹੋਵੇ। ਪਰ ਕੀ ਇਸ ਮੌਕੇ ਸਾਡੀ ਕੌਮ ਦੀ ਉਹ ਹਾਲਤ ਹੈਗੀ ਜਿਹਤੇ ਆਪਾਂ ਕਹੀਏ ਵੀ ਹੋਰ ਆਪਾਂ ਨੂੰ ਹੁਣ ਕੀ ਚਾਹੀਦਾ, ਸਾਰੇ ਮਸਲੇ ਹੱਲ ਹੋ ਰਹੇ ਨੇ ਜਾਂ ਹੱਲ ਹੋ ਜਾਣੇ। ਪਰ ਉਲਟਾ ਇਹ ਹੈ ਕਿ ਸਾਡੀ ਕੌਮ ਲਈ ਉਹ ਦਿਨ ਜਿਹੜੇ ਜਦੋਂ ਪੂਰੀ ਤੂਤੀ ਬੋਲਦੀ ਸੀ, ਹੁਣ ਜਦੋਂ ਕਿਸੇ ਪਰਿਵਾਰ ਕੋਲੇ ਜਾਂ ਕਿਸੇ ਕੌਮ ਕੋਲੇ ਸੱਤਾ ਆਉਂਦੀ ਆ ਆਪਾਂ ਇਹੀ ਚਾਹੁੰਦੇ ਆ ਨਾ ਵੀ ਆਪਾਂ ਆਪਦੀ ਸਰਕਾਰ ਬਣਾਓ, ਆਪਣੇ ਮਸਲੇ ਹੱਲ ਹੋਣਗੇ। ਜਦੋਂ ਵੀ ਆਪਾਂ ਨੂੰ ਇਹ ਕਹਿ ਕੇ ਅਗਲੇ ਵੋਟਾਂ ਲੈਂਦੇ ਆ, ਸੱਤਾ ਆਉਂਦੀ ਆ, ਉਦੋਂ ਬਾਅਦ ਵਿੱਚ ਤਾਂ ਇਹ ਹੋਣਾ ਚਾਹੀਦਾ ਵੀ ਆਪਾਂ ਨੂੰ ਕਹਿਣ ਕਿ 5 ਸਾਲ ਦੇ ਵਿੱਚ ਆਹ ਮਸਲੇ ਅਸੀਂ ਹੱਲ ਕਰਾਤੇ ਕੌਮ ਦੇ, ਇੰਨੇ ਕੁ ਰਹਿ ਗਏ, ਇੱਕ ਹੰਭਲਾ ਹੋਰ ਮਾਰੋ, ਜਿਹੜਾ ਬਾਕੀ ਰਹਿੰਦਾ 30-40% ਇਹ ਵੀ ਪੂਰਾ ਕਰੀਏ। ਪਰ ਸਾਨੂੰ ਤਾਂ ਅੱਜ ਤੱਕ ਕਦੇ ਇਹੋ ਜਿਹਾ ਕੁਝ ਦਿਖਿਆ ਨਹੀਂ ਜੀ। ਆਹ ਹੁਣ ਪਿਛਲੇ ਦਿਨੀ ਖਬਰ ਆਈ ਆ ਵੀ ਜਿਹੜਾ ਦਰਬਾਰ ਸਾਹਿਬ ਤੋਂ ਕੀਰਤਨ ਦੇ ਪ੍ਰਸਾਰਣ ਵਾਲਾ ਕੁਝ ਮਸਲਾ ਵੀ ਉਹਦੇ ਤੇ ਭਾਰਤੀ ਸਟੇਟ ਜਿਹੜੀ ਆ ਕਾਨੂੰਨ ਨਹੀਂ ਬਣਾ ਰਹੀ, ਇਜਾਜ਼ਤ ਨਹੀਂ ਦੇ ਰਹੀ, ਏਦਾਂ ਦੀਆਂ ਕੋਈ ਬਾਤਾਂ ਸੀਗੀਆਂ। ਤੇ ਜਦੋਂ ਬਾਦਲ ਦਲ ਦਾ ਭਾਜਪਾ ਨਾਲ ਗੱਠਜੋੜ ਸੀ, ਦਿੱਲੀ 'ਚ ਰਾਜ ਸੀ ਇਹਨਾਂ ਦਾ, ਇਹ ਉਦੋਂ ਕਾਨੂੰਨ ਪਾਸ ਕਰਕੇ ਉਦੋਂ ਸਾਰਾ ਕੁਝ ਮਸਲਾ ਹੱਲ ਕਰਨਾ ਸੀਗਾ ਜੀ। ਹੁਣ ਜਿਹੜਾ ਤੇ ਨਜ਼ਰਬੰਦ ਸਿੰਘਾਂ ਦਾ ਚੱਕ ਕੇ ਝੰਡਾ ਤੁਰੇ ਫਿਰਦੇ ਹੋ, ਬੜਾ ਜ਼ੋਰ ਲਾ ਕੇ ਜਚਾ ਰਹੇ ਹੋ ਲੋਕਾਂ ਨੂੰ ਵੀ ਸਾਨੂੰ ਬੜੀ ਫਿਕਰ ਹੈ। ਤੇ ਉਦੋਂ ਜਦੋਂ ਤੁਹਾਡੀ ਚੱਲਦੀ ਸੀ, ਜਦੋਂ ਤੁਹਾਨੂੰ ਲੋਕਾਂ ਨੇ ਤਾਕਤ ਦਿੱਤੀ, ਉਦੋਂ ਤੁਸੀਂ ਕਾਹਤੋਂ ਨਾ ਜਾ ਕੇ ਇਹ ਗੱਲ ਕਹੀ ਕਿ ਪਹਿਲਾਂ ਤਾਂ ਜਿਹੜਾ ਤੇ ਨਜ਼ਰਬੰਦ ਸਾਰੇ ਛੱਡੀਏ ਆਪਾਂ। ਫਿਰ ਸਿੱਖਾਂ ਦੇ ਜਿੰਨੇ ਹੋਰ ਮਸਲੇ ਆ ਜਿਨ੍ਹਾਂ ਤੇ ਅੱਜ ਆਪਾਂ ਕਲਪਦੇ ਫਿਰਦੇ ਆ, ਆ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਉਂ ਬਣੀ? ਆ ਪਿੱਛੇ ਜੇ ਇਹਨਾਂ ਦੇ ਵਿੱਚ ਰਹੇ ਹੀ ਬੰਦੇ ਕਹਿ ਰਹੇ ਆ ਔਰ ਸੱਚ ਕਹਿ ਰਹੇ ਨੇ ਕਿ ਜਿਹੜਾ ਰਘੂਜੀਤ ਸਿੰਘ ਵਿਰਕ ਬਾਦਲ ਕਿਆਂ ਦਾ ਰਿਸ਼ਤੇਦਾਰ ਹੈ, ਜਦੋਂ ਪਾਉਣਾ ਹੀ ਹਰ ਵਾਰੀ ਹਰ ਗੱਲ 'ਚ ਉਹਨੂੰ ਆ, ਮੂਹਰੇ ਰੱਖਣਾ ਹੀ ਉਹਨੂੰ ਆ, ਤੇ ਫਿਰ ਬਾਕੀਆਂ ਨੂੰ ਤਾਂ ਇਹ ਲੱਗਦਾ ਵੀ ਸਾਡੇ ਤਾਂ ਹੱਥ ਪੱਲੇ ਕੁਝ ਪੈਣਾ ਹੀ ਨਹੀਂਗਾ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਾਂ ਹਰਿਆਣੇ ਦੇ ਸਿੱਖਾਂ ਦੇ ਮਸਲੇ ਜਾਂ ਗੁਰਦੁਆਰਿਆਂ ਦੇ ਮਸਲੇ ਜਦੋਂ ਰਘੂਜੀਤ ਵਿਰਕ ਦੇ ਪੇਟੇ ਪਾਤੇ ਬਣਨਾ ਕੀ ਆ, ਆਪਾਂ ਆਪਦਾ ਕੋਈ ਵੱਖਰਾ ਹੱਲ ਕੱਢ ਲਓ, ਬਚ ਜਾਾਂਗੇ, ਨਹੀਂ ਤਾਂ ਬਸ ਫਿਰ ਇਹੀ ਹਾਲ ਰਹਿਣਾ। ਉਹਨਾਂ ਨੂੰ ਧੱਕ ਕੇ ਇਸ ਪਾਸੇ ਤੋਰਿਆ ਗਿਆ ਔਰ ਬੜਾ ਲੰਬਾ ਸੰਘਰਸ਼ ਉਹਨਾਂ ਨੂੰ ਲੜਨਾ ਪਿਆ, ਪਰ ਕਾਇਲ ਨਹੀਂ ਕੀਤਾ ਜਾ ਸਕਿਆ। ਆ ਜਿਹੜੇ ਹੁਣ ਪਿੱਟਦੇ ਆ ਗਏ ਜੀ ਉਹ ਵੱਖਰੀ ਕਮੇਟੀ ਐ ਬਣ ਗਈ, ਆਹ ਬਣ ਗਈ, ਤੇ ਫਿਰ ਉਦੋਂ ਕਿੱਥੇ ਮਰੇ ਹੋਏ ਸੀਗੇ, ਉਦੋਂ ਜਾ ਕੇ ਉਹਨਾਂ ਨੂੰ ਸਮਝਾਉਂਦੇ ਕਿ ਭਾਈ ਤੁਹਾਨੂੰ ਪੂਰਾ ਸਤਿਕਾਰ ਦੇਵਾਂਗੇ। ਜੇਕਰ ਕਿਸੇ ਪਰਿਵਾਰ ਦੇ ਵਿੱਚੋਂ ਕੋਈ ਭਰਾ ਕਵੇ ਮੈਂ ਅੱਡ ਹੋਣਾ ਹੈ ਤਾਂ ਬਾਕੀ ਪਰਿਵਾਰ ਜੁੜ ਕੇ ਕਹਿੰਦਾ ਹੈਗਾ ਵੀ ਆਪਾਂ ਇਕੱਠੇ ਰਵਾਂਗੇ ਤੇ ਵਧੀਆ ਰਵਾਂਗੇ। ਆਹ ਕਾਰਨ ਹੈ, ਜਾਂ ਤੂੰ ਆਪਦਾ ਤਕਲੀਫ ਦੱਸ, ਦੁੱਖ ਦੱਸ, ਤੇਰਾ ਦੁੱਖ ਦੂਰ ਕਰਦੇ। ਹੁਣ ਇਸੇ ਤਰੀਕੇ ਨਾਲ ਦਿੱਲੀ ਦੇ ਸਿੱਖ ਜਿਹੜੇ ਆ, ਅਸੀਂ ਉਹਨਾਂ ਦੀ ਕੋਈ ਐਡਵੋਕੇਸੀ ਨਹੀਂ ਕਰਦੇ, ਪਰ ਉਹ ਕਹਿੰਦੇ ਆ ਕਿ ਪੰਜਾਬ ਵਾਲੇ ਪੰਥ ਵਾਲੇ ਸਿੱਖ ਕੌਮ ਵਾਲੇ ਜਿਹੜੇ ਲੀਡਰ ਨੇ ਤੁਹਾਡੇ ਬਾਦਲ ਦਲ ਵਾਲੇ ਖਾਸ ਤੌਰ ਤੇ, ਇਹ ਸਾਨੂੰ ਧੱਕ ਕੇ ਭਾਜਪਾ ਤੇ ਕਾਂਗਰਸ ਦੀ ਝੋਲੀ ਪਾਉਂਦੇ ਆ ਤੇ ਅਸੀਂ ਜਾਈਏ ਤਾਂ ਜਾਈਏ ਕਿਹੜੇ ਪਾਸੇ। ਮਨਜਿੰਦਰ ਸਰਸੇ ਨੇ ਇਸ ਗੱਲ ਦੇ ਉੱਤੇ ਪੂਰਾ ਆਪਦਾ ਪੱਖ ਰੱਖਿਆ। ਇੱਕ ਵਾਰੀ ਜੀਕੇ ਪਿੱਟਦਾ ਸੀ, ਪਿੱਛੇ ਜੇ ਸਰਨਾ ਵੀ ਪਿੱਟਦਾ ਫਿਰਦਾ ਹੁੰਦਾ ਸੀ। ਤਾਂ ਜਿਹੜੀ ਅਸਲੀ ਖੇਡ ਆ ਉਹ ਇਹ ਆ ਕਿ ਜੇਕਰ ਵਿਦਨ ਸਿਸਟਮ ਇੰਡੀਅਨ ਸਟੇਟ ਸਿਸਟਮ ਦੇ ਅੰਦਰ ਰਹਿੰਦਿਆਂ ਹੋਇਆਂ ਵੀ ਜਿਹੜੇ ਸਾਡੇ ਅਕਾਲੀ ਧੜੇ ਆ ਉਹਨਾਂ ਨੂੰ ਇਹ ਅਕਲ ਹੀ ਨਹੀਂ ਹੈਗੀ ਕਿ ਅਸੀਂ ਆਪਦੀ ਕੌਮ ਦਾ ਭਲਾ ਕਿਵੇਂ ਕਰਨਾ।
ਜਦੋਂ ਸਾਡੇ ਕੋਲੇ ਸੱਤਾ ਆਵੇ ਤਾਂ ਪੰਜਾਬ ਦੇ ਲੋਕਾਂ ਨੂੰ ਕਿਵੇਂ ਜਿੰਨਾ ਕੁ ਹੋ ਸਕਦਾ ਜੇ ਕੋਈ ਤਾਂ ਮਸਲੇ ਹੋਣਗੇ ਨਾ ਜਿਹੜੇ ਸਿਸਟਮ ਦੇ ਵਿੱਚ ਰਹਿ ਕੇ ਹੱਲ ਕੀਤੇ ਜਾ ਸਕਦੇ ਹੋਣ। ਤੇ ਜੇਕਰ ਕੁਰਸੀਆਂ ਤੁਸੀਂ ਲੈ ਕੇ ਮੁੱਖ ਮੰਤਰੀ ਬਣ ਕੇ ਦਿੱਲੀ 'ਚ ਮੰਤਰੀਆਂ ਵੱਡੇ ਅਹੁਦੇ ਮਾਣ ਕੇ ਤੇ ਫਿਰ ਸੁੱਚੇ ਮੂੰਹ ਮੁੜੇ ਆਉਣਾ, ਫਿਰ ਕੌਮ ਨੇ ਤੁਹਾਡਾ ਕੀ ਅਚਾਰ ਪਾਉਣਾ? ਤੁਹਾਨੂੰ ਦਿਖਦਾ ਨਹੀਂ ਕਿ ਤੁਹਾਡੇ ਰਾਹੀਂ ਕਿਵੇਂ ਤੁਹਾਨੂੰ ਸੱਤਾ ਦੇ ਕੇ ਅਗਲੇ ਕੌਮ ਦਾ ਘਾਣ ਕਰੀ ਜਾਂਦੇ ਨੇ। ਤੇ ਤੁਹਾਨੂੰ ਜਿਹੜਾ ਫਤੂਰ ਚੜਿਆ ਹੋਇਆ ਕਿ ਜੀ ਅਸੀਂ ਤਾਂ ਆਪਦਾ ਅਕਾਲੀ ਦਲ ਐਂ ਰੱਖਣਾ, ਤੇ ਯਾਰ ਨਤੀਜਾ ਕੀ ਨਿਕਲਿਆ ਕਿ ਗਿਆਨੀ ਰਘਵੀਰ ਸਿੰਘ ਦਾ ਬੜਾ ਮੰਦਭਾਗਾ ਬਿਆਨ ਕਿ ਮੈਂ ਤਾਂ ਜੀ ਆਪਦੇ ਕੱਪੜੇ ਬੈਗ 'ਚ ਪਾਏ ਹੋਏ ਨੇ। ਅੱਜ ਵਾਲੇ ਬਿਆਨ ਤੋਂ ਬਾਅਦ, ਬਾਦਲ ਦਲ ਦੇ ਤੋਂ ਬਾਅਦ, ਜੇ ਗਿਆਨੀ ਰਘਵੀਰ ਸਿੰਘ ਅਸਤੀਫਾ ਦੇ ਕੇ ਘਰ ਨੂੰ ਤੁਰ ਜਾਣ ਤੇ ਫਿਰ ਇਹਦੇ ਨਾਲ ਹਾਲਾਤ ਵਿਗੜਨਗੇ ਕਿ ਸੰਵਰਨਗੇ? ਜਿਹੜੀ ਉਹਨੂੰ ਚੈਲੰਜ ਕੀਤਾ ਗਿਆ ਇੱਕ ਤਰੀਕੇ ਨਾਲ ਕਿ ਗਿਆਨੀ ਰਘਵੀਰ ਸਿੰਘ ਜੀ, ਜਿਹੜਾ ਤੁਸੀਂ ਕਹਿੰਦੇ ਹੋ ਨਾ ਕਿ ਹੁਕਮਨਾਮਾ ਇਨ ਬਿਨ ਲਾਗੂ ਕਰਾਉਣਾ, ਹੁਣ ਅਕਾਲ ਤਖਤ ਦੇ ਜਥੇਦਾਰ ਦਾ ਤਾਂ ਇਹੀ ਫਰਜ਼ ਆ ਨਾ ਵੀ ਉਹ ਬਾਰ-ਬਾਰ ਇਹ ਗੱਲ ਕਵੇ ਕਿ ਹੁਕਮਨਾਮੇ ਤੇ ਖੜਾ ਜੀ ਮੈਂ ਤਾਂ, ਤੇ ਉਹ ਸਿੱਖ ਜਗਤ ਤੋਂ ਵੀ ਕਹੂਗਾ। ਤੇ ਜੇ ਸਿੱਖਾਂ ਦੇ ਹੀ ਇੱਕ ਵਰਗ ਨੇ ਗਾਲਾਂ ਕੱਢਣੀਆਂ ਨੇ, ਮਾੜਾ ਬੋਲਣਾ, ਅੱਜ ਟੀਵੀ ਚੈਨਲਾਂ ਦੇ ਉੱਤੇ, YouTube ਚੈਨਲਾਂ ਦੇ ਉੱਤੇ ਉਹਨਾਂ ਪੇਜਾਂ ਦਾ ਨਾਂ ਲੈ ਕੇ ਚਰਚਾ ਹੋਣੀ ਸ਼ੁਰੂ ਹੋਈ ਆ ਜਿਹੜੇ ਬਾਦਲ ਦਲੀਆਂ ਦੇ ਵੱਲੋਂ ਬਣਾਏ ਹੋਏ ਨੇ, ਜਿਹਦੇ ਵਿੱਚ ਜਥੇਦਾਰਾਂ ਅਤੇ ਹਰ ਉਸ ਸਿੱਖ ਨੂੰ ਗਾਲਾਂ ਕੱਢੀਆਂ ਜਾਂਦੀਆਂ ਨੇ ਜਿਹੜੇ ਕਹਿੰਦੇ ਆ ਕਿ 2 ਦਸੰਬਰ ਵਾਲੇ ਹੁਕਮਨਾਮੇ ਨੂੰ ਇਨ ਬਿਨ ਲਾਗੂ ਕਰਨਾ ਚਾਹੀਦਾ। ਇਹ ਕਿੱਡਾ ਕੁ ਪਾਪ ਆ ਜੀ, ਇਹ ਕਿੱਡਾ ਕੁ ਕਹਿਰ ਹੋ ਗਿਆ ਸਿੱਖਾਂ ਤੋਂ ਜੇ ਕੋਈ ਸਿੱਖ ਕਹਿੰਦੇ ਆ ਵੀ ਅਕਾਲ ਤਖਤ ਦੇ ਹੁਕਮ ਮੰਨਣੇ ਚਾਹੀਦੇ ਨੇ। ਤੇ ਜੇ ਸਿੱਖਾਂ ਨੇ ਨਹੀਂ ਮੰਨਣੇ ਤੇ ਜਾਂ ਸਿੱਖਾਂ ਨੇ ਉਹਨਾਂ ਦੀ ਹਮਾਇਤ ਕਰਨੀ ਆ ਜਿਹੜੇ ਹੁਕਮਨਾਮੇ ਦੇ ਭਗੌੜੇ ਆ, ਤੇ ਫਿਰ ਗੱਲ ਗਈ ਕਿੱਧਰ ਨੂੰ? ਇਹ ਹਾਲਾਤ ਇਹ ਇੰਨੇ ਖਤਰਨਾਕ ਨੇ ਕਿ ਸਾਡੀ ਕੌਮ ਦੇ ਵਿੱਚ ਅੱਜ ਇੰਨੀ ਗੱਲ ਕਹਿਣ ਵਾਲੇ ਵੀ 4 ਸਰੀਰ ਹੈ ਨਹੀਂ ਜਿਹੜੇ ਗਿਆਨੀ ਰਘਵੀਰ ਸਿੰਘ ਨੂੰ ਕਹਿਣ ਕਿ ਅਸਤੀਫਾ ਦੇ ਕੇ ਨਾ ਭੱਜੋ, ਸਾਨੂੰ ਕੋਈ ਫਰਕ ਨਹੀਂ ਪੈਂਦਾ ਵੀ ਬਾਦਲ ਧੜਾ ਮਰਦਾ ਕਿ ਜਿਉਂਦਾ ਜਾਂ ਕੋਈ ਹੋਰ ਧੜਾ ਉੱਠਦਾ, ਸਾਨੂੰ ਇਹਨਾਂ ਧੜਿਆ ਧੂੜਿਆ ਤੋਂ ਤਾਂ ਕੋਈ ਆਸ ਨਹੀਂ। ਤੁਸੀਂ ਉਹ ਇੰਨੀ ਕੁ ਕਿਰਪਾ ਕਰ ਜੋ ਵੀ ਜਿਵੇਂ ਅੱਜ ਤੁਸੀਂ ਇਹ ਮਹਿਸੂਸ ਕਰਦੇ ਹੋ ਕਿ ਜੀ ਬੈਗ 'ਚ ਕੱਪੜੇ ਪਾ ਕੇ ਰੱਖੋ, ਇਹੋ ਜਿਹਾ ਕੋਈ ਨਿਜ਼ਾਮ ਸਿਰਜ ਦਿਓ ਵੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਕਦੇ ਇਹ ਨਾ ਕਹਿਣਾ ਪਵੇ ਵੀ ਮੇਰੇ ਕੱਪੜੇ ਤਾਂ ਬੈਗ 'ਚ ਪਾਏ ਹੋਏ ਨੇ। ਜੇ ਇਸ ਪਾਸੇ ਨੂੰ ਤੁਰ ਪੈਣ ਜਥੇਦਾਰ ਸਾਹਿਬ ਤਾਂ ਵੀ ਇਹਨਾਂ ਦੇ ਕੌਮ ਧੰਨਵਾਦੀ ਹੋਊਗੀ। ਤੇ ਸ਼ੁਕਰ ਆ ਜੀ ਕੋਈ ਤਾਂ ਇਹਨਾਂ ਨੇ ਗੱਲ ਜਿਹੜੀ ਆ ਉਹ ਚੱਜ ਹੱਲ ਦੀ ਕੀਤੀ ਆ, ਪਰ ਹਾਲਾਤ ਜਿਹੜੇ ਨੇ ਉਹ ਦਿਨੋਂ ਦਿਨ ਔਖੇ ਹੁੰਦੇ ਜਾ ਰਹੇ ਨੇ, ਦਿਨੋਂ ਦਿਨ ਗੱਲ ਹੱਥੋਂ ਨਿਕਲਦੀ ਜਾ ਰਹੀ ਆ। ਤੇ ਇਹ ਗੱਲ ਆਪਣੀ ਕੌਮ ਨੂੰ ਸਮਝ ਲੈਣੀ ਚਾਹੀਦੀ ਆ ਵੀ ਔਖਾ ਤਾਂ ਇਸ ਮੁਲਕ ਦੇ ਵਿੱਚ ਹਿੰਦੂਆਂ ਦਾ ਹੋਇਆ ਪਿਆ। ਆ ਜਿਹੜਾ ਸਿਸਟਮ ਆ, ਜਿਹੜਾ ਇੱਥੇ ਕਰਪਸ਼ਨ ਦਾ ਹਾਲ ਆ, ਇੱਕ ਆ ਮਾਮਲਾ ਸੁਣ ਲਿਓ ਪਹਿਲਾਂ ਜਿਨ੍ਹਾਂ ਨੂੰ ਜ਼ਿਆਦਾ ਬੁਖਾਰ ਭਾਰਤ ਮਾਤਾ ਦਾ ਚੜਿਆ ਰਹਿੰਦਾ। ਅਮਰੋਹਾ ਦੇ ਇਲਾਕੇ ਦੀ ਖਬਰ ਆ, YouTube ਦੇ ਉੱਤੇ ਜਾਂ Google ਤੇ ਸਰਚ ਮਾਰ ਕੇ ਪੂਰੀ ਖਬਰ ਵਿਸਥਾਰ ਨਾਲ ਪੜ੍ਹ ਲਿਓ। ਇਹ ਅਮਰੋਹਾ ਦੇ ਵਿੱਚ ਇੱਕ ਬਿਲਡਿੰਗ ਦਾ ਨਕਸ਼ਾ ਕਿਸੇ ਨੇ ਪਾਸ ਕਰਾਉਣਾ ਸੀ ਤੇ ਉਹ ਰਿਸ਼ਵਤ ਲਈ ਤੇ ਮੁੜ ਕੇ ਕੰਮ ਜਿਹੜਾ ਸੀਗਾ ਬੜਾ ਤਕਲੀਫ ਨਾਲ ਬੰਦੇ ਨੇ ਕਰਵਾ ਲਿਆ। ਉਹਦਾ ਨਾਂ ਸੀਗਾ ਅਸ਼ੋਕ ਪੈਸਲ ਤੇ ਸਰਸਵਤੀ ਵਿਦਿਆ ਮੰਦਿਰ ਸਕੂਲ ਖੋਲਣਾ ਹੋ ਕੋਈ ਉਹਨੇ। ਹੁਣ ਸਰਸਵਤੀ ਵਿਦਿਆ ਮੰਦਿਰ, ਇਹ ਤਾਂ ਨਾਂ ਤੋਂ ਹੀ ਪਤਾ ਵਾ ਵੀ ਇਹ ਨਾ ਤਾਂ ਮੁਸਲਮਾਨਾਂ ਦਾ ਕੋਈ ਸਕੂਲ, ਨਾ ਇਹ ਸਿੱਖਾਂ ਦਾ, ਨਾ ਇਹ ਈਸਾਈਆਂ ਦਾ। ਸਰਸਵਤੀ ਤੋਂ ਪਤਾ ਹੀ ਆ ਵੀ ਸਰਸਵਤੀ ਦਾ ਅੱਖਰ ਆਪਣੇ ਆਪ ਦੇ ਵਿੱਚ ਹੀ ਹਿੰਦੂ ਭਾਈਚਾਰੇ ਨਾਲ ਜੁੜਦੇ। ਅਸ਼ੋਕ ਪੈਸਲ, ਇਹ ਵੀ ਸਾਫ਼ ਪਤਾ ਲੱਗਦਾ ਵੀ ਹਿੰਦੂ। ਇਸ ਬੰਦੇ ਨੂੰ ਇੰਨਾ ਜਲੀਲ ਹੋਣਾ ਪਿਆ, ਇੰਨਾ ਤੰਗ ਹੋਣਾ ਪਿਆ, ਆਖਰ ਉਹਨੇ ਟੋਪੀ ਪਾ ਲਈ ਜਿਹੜੀ ਆ ਮੁਸਲਮਾਨ ਭਾਈਚਾਰੇ ਵਾਲੇ ਪਾਉਂਦੇ ਆ ਨਾ ਟੋਪੀ ਜੀ ਇੱਕ, ਉਹ ਟੋਪੀ ਪਾ ਕੇ ਉਹਨੇ ਸੋਸ਼ਲ ਮੀਡੀਆ ਤੇ ਫੋਟੋ ਪਾਤੀ ਤੇ ਉਹਨੇ ਕਹਿਤਾ ਵੀ ਮੈਂ ਹਿੰਦੂ ਧਰਮ ਛੱਡ ਦੇਣਾ। ਜਦੋਂ ਇਹਨਾਂ ਨੂੰ ਮੇਰੇ ਸਕੂਲ ਦਾ, ਮੇਰੇ ਧਰਮ ਦਾ, ਵੀ ਮੈਂ ਇੱਕ ਹਿੰਦੂ ਬੰਦਾ ਭਾਰਤ ਵਿੱਚ ਰਹਿਣਾ ਤੇ ਸਰਸਵਤੀ ਮਾਤਾ ਦੇ ਨਾਂ ਤੇ ਵਿਦਿਆ ਮੰਦਿਰ ਖੋਲਣਾ ਚਾਹੁੰਦਾ ਤੇ ਮੈਂ ਇੰਨਾ ਇਸ ਮੁਲਕ ਦੇ ਸਿਸਟਮ ਤੋਂ ਦੁਖੀ ਆ, ਮੈਂ ਮੁਸਲਮਾਨ ਬਣ ਜਾਣਾ ਇਹਦੇ ਨਾਲੋਂ। ਤਾਂ ਫਿਰ ਮੈਨੂੰ ਇਹ ਤਾਂ ਨਹੀਂ ਹੋਊਗਾ ਨਾ ਕਿ ਮੈਂ ਹਿੰਦੁਸਤਾਨ ਦੇ ਵਿੱਚ ਹਿੰਦੂਆਂ ਤੋਂ ਧੱਕਾ ਜਿਹੜਾ ਹੈਗਾ ਮੈਨੂੰ ਹੋਊਗਾ ਵੀ ਮੁਸਲਮਾਨਾਂ ਦਾ ਹੁੰਦਾ ਹੀ ਹੈ, ਪਰ ਇੱਕ ਹਿੰਦੂ ਨੂੰ ਇੰਨਾ ਜ਼ੁਲਮ ਝੱਲਣਾ ਪੈ ਰਿਹਾ ਇਸ ਮੁਲਕ 'ਚ। ਤਾਂ ਉਸ ਬੰਦੇ ਨੇ ਜਦੋਂ ਇਹ ਕਦਮ ਚੱਕਿਆ ਤੇ ਉਹਦੀ ਫੋਟੋ ਜਦੋਂ ਸੋਸ਼ਲ ਮੀਡੀਆ ਤੇ ਵੀਡੀਓ ਆਈ, ਫੇਰ ਪੈ ਗਿਆ ਸਾਰੇ ਰੌਲਾ
ਬਹੁਤ ਖਲਾਰਾ ਪਿਆ। ਅਖੀਰ ਪੁਲਿਸ ਵਾਲੇ ਤੇ ਹੋਰ ਮਹਿਕਮਿਆਂ ਨੇ ਵੀ ਇਹ ਤਾਂ ਮਾਹੌਲ ਖਰਾਬ ਹੋਣ ਲੱਗਿਆ, ਮਿੰਟੋ ਮਿੰਟੀ ਉਹਦੇ ਕੋਲੇ ਪਹੁੰਚੇ, 1.5 ਲੱਖ ਰੁਪਈਆ ਉਹਨੂੰ ਘਰੇ ਫੜਾ ਕੇ ਆਏ ਆ ਰਿਸ਼ਵਤ ਵਾਲਾ, ਵੀ ਆ ਲਓ ਜੀ ਰਿਸ਼ਵਤ ਵਾਲੀ ਰਕਮ ਆਪਦੀ। ਤੇ ਜਿਹੜੀ ਮੁਸਲਮਾਨਾਂ ਦੀ ਉਹ ਟੋਪੀ ਸੀ, ਤੇ ਕੰਮ ਤਾਂ ਉਹ ਆਈ ਆ ਨਾ ਉਹਦੇ ਪੈਸੇ ਵਾਪਸ ਕਰਾਉਣ ਤੇ ਨਾਲੇ ਕੰਮ ਕਰਾਉਣ ਚ। ਜਿਸ ਮੁਲਕ ਦੇ ਵਿੱਚ ਦੇਸ਼ ਦੀ ਬਹੁ ਗਿਣਤੀ ਸਮਝੇ ਜਾਂਦੇ, ਜਿਨ੍ਹਾਂ ਦੇ ਬਾਰੇ ਆਪਾਂ ਵੀ ਕਹਿੰਦੇ ਆ ਵੀ ਹਿੰਦੂਆਂ ਦਾ ਰਾਜ, ਅਸਲ ਵਿੱਚ ਇਸ ਮੁਲਕ ਦੇ ਉੱਤੇ ਅਪਰ ਕਲਾਸ ਹਿੰਦੂ ਬ੍ਰਾਹਮਣਵਾਦੀ ਸੋਚ ਦਾ ਝੰਡਾ ਝੂਲਦਾ। ਆਮ ਹਿੰਦੂ ਤਾਂ ਵਿਚਾਰਾ ਇੱਥੇ ਗੋਲ ਗੱਪੇ ਵੇਚਦਾ ਫਿਰਦਾ, ਪਰ ਉਹਦੇ ਦਿਮਾਗ 'ਚ ਕੁੱਤਾ ਕੀੜਾ ਵਾੜਤਾ ਵੀ ਤੂੰ ਮੁਲਕ ਦਾ ਰਾਜਾ ਤੇ ਬਾਕੀ ਐਵੇਂ ਹੀ ਆ। ਤਾਂਹੀਓ ਉਹ ਕਹਿੰਦੇ ਫਿਰਦੇ ਨੇ ਆਏਗਾ ਤੋਂ ਮੋਦੀ ਹੀ। ਉਹ ਜਿਸ ਮੁਲਕ ਦੇ ਵਿੱਚ ਧਰਮ ਦੇ ਨਾਂ ਦੇ ਉੱਤੇ ਲੋਕਾਂ ਦੇ ਜਜ਼ਬਾਤਾਂ ਨੂੰ ਭੜਕਾ ਕੇ, ਜਿਵੇਂ ਸਾਡੇ ਇੱਥੇ ਪੰਜਾਬ ਵਾਲਿਆਂ ਨੂੰ ਪੁੱਠੀਆਂ ਮੱਤਾਂ ਦੇ ਕੇ ਅਗਲੇ ਗੱਦੀਆਂ ਭੋਗਦੇ ਆ, ਨਜ਼ਾਰੇ ਜਿਹੜਾ ਹੈਗਾ ਉਹ ਇੱਕ ਖਾਸ ਵਰਗ ਲੈਂਦਾ। ਬਾਕੀਆਂ ਲਈ ਤਾਂ ਇੱਥੇ ਕੀ ਆ ਵੀ ਹਰੇਕ ਨੂੰ ਲੱਗਦਾ ਦੂਜੇ ਦੀ ਥਾਲੀ 'ਚ ਲੱਡੂ ਵੱਡਾ। ਡਾਕਟਰ ਕਹਿੰਦੇ ਨੇ ਮਾਸਟਰ ਬੜੇ ਖੁਸ਼ ਰਹਿੰਦੇ ਆ ਬਈ, ਮਾਸਟਰਾਂ ਨੂੰ ਮੌਜਾਂ। ਮਾਸਟਰ ਕਹਿੰਦੇ ਆ ਜੱਟ ਬੜੇ ਸੌਖੇ ਨੇਗੇ, ਤੇ ਜਿਹੜਾ ਜੱਟ ਜ਼ਿਮੀਂਦਾਰ ਆ ਉਹ ਕਹਿੰਦਾ ਸਾਡੇ ਨਾਲੋਂ ਜਿਹੜੇ ਦਿਹਾੜੀ ਮਜ਼ਦੂਰ ਕਰਦੇ ਆ ਤੁਹਾਨੂੰ ਪੱਕਾ ਠੱਕਾ ਜੋ ਵੀ ਹੈ ਮਿਲਦਾ ਜਾਣਾ, ਸਾਡਾ ਤਾਂ ਕੋਈ ਯਕੀਨ ਹੀ ਨਹੀਂ, ਅਸੀਂ ਸੜਕਾਂ ਤੇ ਰੋਲਦੇ ਫਿਰਦੇ ਆ ਆਪਦੀ ਸਬਜ਼ੀ ਵੇਚਣ ਲਈ। ਹਰੇਕ ਬੰਦਾ ਦੂਜੇ ਤੋਂ ਦੁਖੀ ਹੈ, ਹਰੇਕ ਬੰਦਾ ਦੂਜੇ ਨੂੰ ਆਪਦੇ ਤੋਂ ਵਧੀਆ ਤੇ ਖੁਸ਼ੀ ਮੰਨਦਾ। ਇਸ ਮੁਲਕ ਦੇ ਵਿੱਚ ਸਭ ਤੋਂ ਵੱਧ ਔਖ, ਤੰਗੀ ਭਰਿਆ ਜੀਵਨ, ਨਰਕ ਭਰਿਆ ਜੀਵਨ। ਹੱਸਦੇ ਹੁੰਦੇ ਆ ਲੋਕ ਇੱਥੇ ਬਈ ਜੇ ਕੋਈ ਮਰ ਕੇ ਉੱਪਰ ਚਲੇ ਗਏ ਤਾਂ ਉੱਥੇ ਜੇ ਕੋਈ ਸਵਰਗ ਨਰਕ ਦਾ ਕਹਿੰਦੇ ਖਾਤਾ ਰੱਖਿਆ ਹੋਇਆ ਧਰਮਰਾਜ ਨੇ, ਚੁਟਕਲੇ ਬਣਾ ਲਏ ਲੋਕਾਂ ਨੇ ਵੀ ਆਪਾਂ ਨੂੰ ਤਾਂ ਜਾਣ ਸਾਰੀ ਉਹਨਾਂ ਨੇ ਪੁੱਛਣਾ ਵੀ ਕਿਹੜੇ ਮੁਲਕ ਚੋਂ ਆਏ ਆ, ਕਹਿੰਦਾ ਜੀ ਭਾਰਤ ਚੋਂ, ਇੰਡੀਆ ਤੋਂ। ਕਹਿੰਦਾ ਫਿਰ ਇਹਨਾਂ ਨੇ ਨਰਕ ਤਾਂ ਥੱਲੇ ਹੀ ਭੋਗ ਲਿਆ, ਇਹਨਾਂ ਨੂੰ ਹੁਣ ਸਵਰਗਾਂ 'ਚ ਛੱਡ ਕੇ ਆਓ, 4 ਦਿਨ ਸੁੱਖ ਦੇ ਦੇਖ ਲੈਣ ਇਹਦੀ। ਸੋ ਇਸ ਮੁਲਕ ਦਾ ਨਿਜ਼ਾਮ, ਇਸ ਮੁਲਕ ਦਾ ਢਾਂਚਾ, ਇਸ ਮੁਲਕ ਦਾ ਪੂਰਾ ਸਿਸਟਮ ਜਿਹੜਾ ਹੈ, ਜਿਹਦੇ ਵਿੱਚ ਕੁਝ ਪਰਿਵਾਰਾਂ ਨੂੰ ਐਸ਼ ਕਰਾਈ ਜਾ ਰਹੀ ਆ, ਕੁਝ ਹਰ ਸੂਬੇ ਦੇ ਵਿੱਚ, ਹਰ ਖਿੱਤੇ ਦੇ ਵਿੱਚ, ਹਰ ਇਲਾਕੇ ਦੇ ਵਿੱਚ ਕੁਝ ਪਰਿਵਾਰ ਹੁੰਦੇ ਆ। ਬਾਕੀ ਖਾਸ ਤੌਰ ਦੇ ਉੱਤੇ ਜਿਹੜੀਆਂ ਮਾਈਨੋਰਿਟੀ ਕੌਮਾਂ ਨੇ, ਜਿਵੇਂ ਸਾਡੀ ਕੌਮ, ਸਾਡੇ ਬੋਲੀ, ਧਰਮ, ਸੱਭਿਆਚਾਰ ਨੂੰ ਟਾਰਗੇਟ ਕਰਕੇ ਅਗਲੇ ਕਹਿੰਦੇ ਇਹਨਾਂ ਨੂੰ ਖਾਤਮਾ ਕਰਨਾ। ਸੋ ਇੱਕ ਨਾ ਇੱਕ ਦਿਨ ਤਾਂ ਸਾਨੂੰ ਉੱਠਣਾ ਪੈਣਾ। ਕਿੰਨਾ ਕੁ ਟਾਈਮ ਅੱਖਾਂ ਮੀਚ ਕੇ ਸੋਚੀ ਜਾਵਾਂਗੇ ਕਿ ਬਿੱਲੀ ਹੈ ਨਹੀਂ ਗੀ। ਇਸ ਢਾਂਚੇ ਦੇ, ਇਸ ਮੁਲਕ ਦੇ ਵਿੱਚੋਂ ਕੋਈ ਕਿਸੇ ਨੂੰ ਮਿਲ ਨਹੀਂ ਸਕਦਾ। ਕੁਛ ਐਵੇਂ ਸਮਝੀ ਫਿਰਦੇ ਆ ਕਿ ਫਲਾਣੇ ਨੂੰ ਆ ਜਿਹੜੇ ਪਿਛਲੇ 50 ਸਾਲਾਂ 'ਚ ਗੱਦੀਆਂ ਤੇ ਬਹਿ ਕੇ ਲੰਗਰ ਲਾ ਲਏ ਆ, ਉਹ ਜਿਹਾ ਗਾਹਾਂ ਲੱਗ ਜੂ। ਇਸ ਕਰਕੇ ਜਦੋਂ ਜਾਗੋ ਉਦੋਂ ਹੀ ਸਵੇਰਾ, ਖਾਲਿਸਤਾਨ ਦੇ ਰਾਹ ਤੁਰੀਏ। ਇਹਨਾਂ ਨਿੱਕੇ ਮੋਟੇ ਗਲੀ ਗੇੜ ਚੱਕਰਾਂ 'ਚੋਂ ਫਲਾਨਾ ਜਿਤਾ ਲਿਆ, ਫਲਾਨਾ ਹਰਾ ਲਿਆ, ਇਹਨਾਂ ਗੱਲ 'ਚੋਂ ਕੁਛ ਨਹੀਂ ਮਿਲਣਾ। ਇੰਟਰਨੈਸ਼ਨਲ ਲੈਵਲ ਦੇ ਉੱਤੇ ਨਿਊ ਵਰਲਡ ਆਰਡਰ ਦੀਆਂ ਗੱਲਾਂ ਹੋ ਰਹੀਆਂ ਨੇ, ਨਵੇਂ ਮੁਲਕ ਬਣ ਜਾ ਰਹੇ ਨੇ। ਪਤਾ ਨਹੀਂ ਅਮਰੀਕਾ ਦੇ ਚੱਕੇ ਹੋਏ ਕਦਮਾਂ ਕਰਕੇ ਚਾਈਨਾ ਦਾ ਕੀ ਬਣਨਾ ਤੇ ਰੂਸੀਆ ਦਾ ਕੀ ਹੋਣਾ, ਫਲਾਨੇ ਮੁਲਕ ਦਾ ਆਹ ਹੋ ਗਿਆ, ਆਹ ਹੋ ਗਿਆ, ਸਾਰੇ ਚਰਚਾ ਚੱਲਦੀ ਆ। ਪਰ ਆਪਣੀ ਕੌਮ ਦਾ ਕੀ ਬਣੂਗਾ? ਆਪਣਾ ਕੁਛ ਨਵੀਂ ਜਿਹੜੀ ਇਹ ਦੁਨੀਆ ਬਣ ਜਾ ਰਹੀ ਆ, ਇਹਦੇ 'ਚ ਹਾਲਾਤ ਸਾਡੇ ਸੁਧਰਨਗੇ ਜਾਂ ਕਿਵੇਂ ਸੁਧਰਨਗੇ, ਇਹ ਇਕੱਲੀ ਚਰਚਾ ਨਾ ਕਰੀਏ, ਪ੍ਰੈਕਟੀਕਲੀ ਕੁਛ ਗੱਲ ਸੋਚੀਏ, ਸਾਚੀਏ। ਆਪਸ ਵਿੱਚ ਹੀ ਜਿਹੜਾ ਉਲਝਾਵ ਆ, ਆਪਸ ਵਿੱਚ ਹੀ ਜਿਹੜੀ ਕੜੱਤਣ ਨਫ਼ਰਤ ਆ, ਉਹ ਤੋਂ ਬਚ ਕੇ ਸਾਰਥਕ ਪਾਸੇ ਨੂੰ ਤੁਰੀਏ। ਇਹੀ ਬੇਨਤੀਆਂ ਕਰਦਾ ਹੋਇਆ ਇੱਥੇ ਫਤਿਹ ਅਰਜ਼ ਕਰਦਾ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।